सत श्री अकाल दोस्तों, एक बार फिर हाज़र हाँ जी लैके प्रोग्राम साडे मसले साडे हल। तो दोस्तों तुसीं जानते हो कि प्रोग्राम असीं हर बुधवार शामां नूं 7 वजे बिल्कुल लाइव करते हैं, जिहदे विच देश दुनिया दी अहम खबरां ते गलबात हुंदी आ, विषयां ते विचार टिप्पणी हुंदी आ ते नाल दी नाल तुहाडीआं टिप्पणीआं तुहाडे सवालां ते भी चर्चा कीती जांदी आ। सो अज भी आपां ओही गल्लां बातां करांगे, पर उस तो पहिलां स्वागत करिए दलजीत सिंह होणां दा। फिर करदे आं अगली गलबात। दलजीत जी प्यार भरी सत श्री अकाल। तो ठीक निग्घा नहीं करना अज, अगे बहुत ज़्यादा गर्मी हो जाती है। स्वागत है जी तुहाडा प्रोग्राम तो बहुत बहुत धन्यवाद देव सिद्धू साहब। तो सत श्री अकाल, तो सत श्री अकाल सारे इंडोज टीवी देख रहे दर्शकों नूं। ते आस करदा कि तुसीं तंदुरुस्त होवोगे, खुश होवोगे। जिद्दां दा मौसम चलदा मैनूं लगदा भी आपां नूं हुण गर्मी की जरूरत आ, क्योंकि काफ़ी हुण ठंड पै रही आ। दिन दे वेले भी काफ़ी टैंपरेचर डाउन रहिंदा, खास तौर ते जे पिछले हफ्ते तो आपां देखीए 12-13 डिग्री दिन दा टैंपरेचर, रात नूं 6-7 हो जांदा। ते जिहड़े रीजनल इलाके आ, कंट्री साइड आ जां पेंडू इलाके आ, उधर तो टैंपरेचर बहुत डाउन होंदा ते कोरा भी पैंदा आ। अज सवेरे तुसीं देखिया होना भी ब्रिसबेन दे विच तां धुंद भी पई आ, बड़ा वधिया मौसम सी ते उपर बदलां दे विच काफ़ी धुंद सी ते उड्डी उड्डी वधिया लगदी सी। एक फीलिंग आउंदी सी पंजाब दी, खास तौर पंजाब दी जिहड़े ओह पिंडां च जदों दसंबर दीआं रातां हुंदियां उदों सवेरे उठीदा सी ते ਉਹ ਜਿਹੜੇ ਪਿੰਡਾਂ ਦੇ ਛੱਪੜ ਹੁੰਦੇ ਉਹਨਾਂ 'ਤੇ ਵੀ ਬਰਫ਼ ਜੰਮੀ ਹੁੰਦੀ ਸੀ, ਕੋਰਾ ਜੰਮਿਆ ਹੁੰਦਾ ਸੀ। ਉਹ ਜਿਹੜੀਆਂ ਧੁੰਦਾਂ ਉਹ ਵਾਲਾ ਜਿਹੜਾ ਮਾਹੌਲ ਹੈ ਉਹ ਅੱਜ ਕਾਫੀ ਚੇਤੇ ਆਇਆ। ਬਿਲਕੁਲ, ਤੇ ਕਿਤੇ ਕਿਤੇ ਸਬੱਬ ਮਿਲਦਾ ਆ, ਖਾਸ ਤੌਰ ਤੇ ਇਸ ਸਾਡੇ ਕੁਈਨਸਲੈਂਡ ਦੇ ਵਿੱਚ। ਭਾਵੇਂ ਕਿ ਬਹੁਤਾ ਫਰਕ ਨਹੀਂ, ਜਿੱਦਾਂ ਇੱਥੇ ਤਾਂ ਬਹੁਤ ਵਧੀਆ ਸਵੇਰ ਹੁੰਦੀ ਆ, ਸੂਰਜ ਚੜ੍ਹਦਾ ਬੜਾ ਦੇਖਣਾ, ਬਹੁਤ ਸਨਸ਼ਾਈਨ ਸਟੇਟ ਕਹਿੰਦੇ ਆ ਇਹਨੂੰ, ਤੇ ਸ਼ਾਮ ਵੀ ਪੈਂਦੀ ਆ। ਖਾਸ ਤੌਰ ਤੇ ਇਹੋ ਜਿਹੀ ਫੀਲਿੰਗ ਸਿਡਨੀ ਜਾਂ ਮੈਲਬੌਰਨ ਦੇ ਵਿੱਚ ਨਹੀਂ ਇੱਦਾਂ ਦੀ ਆਉਂਦੀ। ਵੈਸੇ ਗੁੱਸਾ ਨਾ ਕਰਨ, ਪਰ ਇੱਥੇ ਦਾ ਜੇ ਉਹ ਆ ਕੇ ਦੇਖਣਗੇ ਤਾਂ ਸੁਭਾਵਿਕ ਹੀ ਪੰਜਾਬ ਵਰਗੀ ਫੀਲਿੰਗ ਆਉਂਦੀ ਆ। ਖਾਸ ਤੌਰ ਤੇ ਜੇ ਇੱਦਾਂ ਦੀ ਧੁੰਦ ਪੈ ਜਾਵੇ ਫਿਰ ਮੈਨੂੰ ਲੱਗਦਾ ਆ ਵੀ ਪੰਜਾਬ ਚੇਤੇ। ਇਹ ਦਲਜੀਤ ਜੀ ਕੁਦਰਤ ਦੇ ਰੰਗ ਆ। ਦੇਖੋ ਜਦੋਂ ਆਪਾਂ ਕਈ ਵਾਰ ਹੁੰਦਾ ਸੀ ਇੱਦਾਂ ਦੇਖੀਦਾ ਸੀ ਕਿ ਇੱਕ ਗਲੀ 'ਚ ਮੀਂਹ ਪੈ ਜਾਂਦਾ ਸੀ ਤੇ ਅਗਲੀ ਗਲੀ 'ਚ ਧੁੱਪ ਲੱਗੀ ਹੁੰਦੀ ਸੀ। ਇੱਦਾਂ ਹੀ ਕੁਦਰਤ ਦੇ ਰੰਗ ਆ। ਕਿਸੇ ਸ਼ਹਿਰ 'ਚ ਗਰਮੀ ਆ, ਕਿਸੇ 'ਚ ਠੰਡ ਆ। ਹੁਣ ਜੇ ਭਾਰਤ ਦੀ ਗੱਲ ਕਰੀਏ ਤਾਂ ਉੱਥੇ ਪੂਰੀ ਗਰਮੀ ਪੈ ਰਹੀ ਆ ਤੇ ਇੱਥੇ ਠੰਡ ਪੈ ਰਹੀ ਆ। ਬਿਲਕੁਲ, ਇਹ ਤੁਸੀਂ ਗੱਲ ਕਰਦੇ ਇੱਦਾਂ ਭਾਦੋਂ ਦੇ ਸ਼ਰਾਟੇ ਆਉਂਦੇ ਆ, ਭਾਦੋਂ ਮਹੀਨੇ ਦੇ ਵਿੱਚ ਕਹਿੰਦੇ ਹੁੰਦੇ ਆ ਵੀ ਭਾਦੋਂ ਦੇ ਸ਼ਰਾਟੇ ਬੰਨੇ ਨੂੰ ਬੰਨਾ ਛੱਡ ਜਾਂਦੇ ਆ। ਬਿਲਕੁਲ, ਤੇ ਹੁਣ ਇਹ ਭਾਦੋਂ ਦੇ ਹਿਸਾਬ ਨਾਲ ਤਾਂ ਇੱਥੇ ਨਹੀਂ ਆਉਂਦੇ ਹੈਗੇ, ਪਰ ਹੁਣ ਆਪਾਂ ਕਹਿ ਦਈਏ ਕਿਉਂਕਿ ਉੱਥੇ ਪੰਜਾਬ ਦੇ ਵਿੱਚ ਜਿਹੜਾ ਜਦੋਂ ਠੰਡ ਹੁੰਦੀ ਆ ਉਦੋਂ ਮੀਂਹ ਪੈਂਦਾ, ਉਹ ਚੱਕਰਵਾਤਾਂ ਨਾਲ ਪੈਂਦਾ, ਉਹ ਬਹੁਤ ਠੰਡ ਕਰਦਾ। ਪਰ ਆਪਾਂ ਕਹਿ ਸਕਦੇ ਭਾਵੇਂ ਇਹ ਚੱਕਰਵਾਤਾਂ ਦਾ ਮੀਂਹ ਨਹੀਂ, ਪਰ ਜੇ ਇਸ ਤਰੀਕੇ ਦੇ ਨਾਲ ਕਿਣਮਣ ਹੋ ਰਹੀ ਆ ਤੇ ਅੱਜ ਰਾਤ ਨੂੰ ਵੀ ਪੂਰੀ ਸੰਭਾਵਨਾ ਆ ਮੀਂਹ ਪੈਣ ਦੀ। ਸਵੇਰ ਦੇ 6 ਵਜੇ ਤੱਕ ਮੀਂਹ ਪੈਣਾ ਹੈ ਅੱਜ, ਤੇ ਕਾਫੀ ਅੱਜ ਵੀ ਠੰਡ ਰਹਿਣੀ ਆ ਜੀ। ਬਿਲਕੁਲ ਜੀ, ਕੁਦਰਤ ਦੇ ਰੰਗ ਆ ਤੇ ਜਿੰਨੀ ਮਰਜ਼ੀ ਸਾਇੰਸ ਤਰੱਕੀ ਕਰ ਜੇ ਕੁਦਰਤ ਤੋਂ ਅੱਗੇ ਨਹੀਂ ਜਾ ਸਕਦੀ। ਇਹ ਕੁਦਰਤ ਇਨਸਾਨ ਜਿਹੜਾ ਆ ਉਹ ਆਪਣੇ ਅੰਦਾਜ਼ੇ ਲਾਉਂਦਾ ਰਹਿੰਦਾ, ਪਰ ਕਈ ਵਾਰ ਉਹ ਜਿਹੜੇ ਅੰਦਾਜ਼ੇ ਧਰੇ ਦੇ ਧਰੇ ਰਹਿ ਜਾਂਦੇ ਆ। ਇਹ ਟੈਕਨੋਲੋਜੀਆਂ ਬੜਾ ਕੁਛ ਦੱਸਦੀਆਂ ਵੀ ਇੰਨੇ ਵਜੇ ਸੂਰਜ ਨਿਕਲਣਾ, ਇੰਨੇ ਵਜੇ ਮੀਂਹ ਪੈਣਾ, ਪਰ ਕਈ ਵਾਰ ਜਿਹੜਾ ਆ ਸਭ ਕੁਛ ਉਹ ਤੋਂ ਉਲਟ ਹੋ ਜਾਂਦਾ। ਤੇ ਦਲਜੀਤ ਜੀ ਆਪਾਂ ਚੱਲੀਏ ਖਬਰਾਂ ਵੱਲ, ਆਪਾਂ ਵੀ ਆਪਣਾ ਕੰਮ ਕਰ ਲਈਏ ਜਿਹੜਾ ਕਰਨਾ ਆ। ਸ਼ੁਰੂਆਤ ਮੈਂ ਕਰਨੀ ਚਾਹੂੰਗਾ ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ। ਆਪਣਾ ਮੋੜ ਕੱਟ ਰਹੇ ਆ ਦੁਬਾਰਾ, ਕਹਿੰਦੇ ਐਰਕੀ ਅਸੀਂ ਸੱਤਾ 'ਚ ਆਉਣਾ ਆ, ਤੇ ਉਹਦੇ ਲਈ ਹੱਥ ਪੈਰ ਮਾਰਿਆ ਜਾ ਰਿਹਾ ਤੇ ਉਹਨਾਂ ਨੇ ਹੱਥ ਫੜ ਲਿਆ ਬਸਪਾ ਦਾ। ਕਿੱਦਾਂ ਦੇਖਦੇ ਹੋ? ਦੇਖੋ, ਇਹ ਪਹਿਲੀ ਵਾਰ ਨਹੀਂ ਬਸਪਾ ਦੇ ਨਾਲ ਹੱਥ ਫੜਿਆ। ਇਹਦੇ ਬਾਰੇ ਕਾਫੀ ਜਾਣਕਾਰੀ ਰੱਖਦੇ ਹੋਣਗੇ ਆਪਣੇ ਜਿੰਨੇ ਵੀ ਦੋਸਤ ਦੇਖ ਰਹੇ ਆਪਾਂ ਨੂੰ, ਕਿਉਂਕਿ ਪਹਿਲਾਂ ਵੀ ਇਹ ਸਮਝੌਤਾ ਹੋ ਚੁੱਕਾ। ਖਾਸ ਤੌਰ ਦੇ ਉੱਤੇ 1992 ਦਾ ਜਦੋਂ ਇਹ ਕਿਹਾ ਜਾਂਦਾ ਵੀ 1992 ਦੇ ਵਿੱਚ ਥੋੜ੍ਹਾ ਜਿਹਾ ਸ਼ਾਂਤ ਮਾਹੌਲ ਹੋਣ ਲੱਗ ਗਿਆ ਸੀ, ਪਰ 1992 ਤੋਂ ਪਹਿਲਾਂ ਦਾ ਮਾਹੌਲ ਬਹੁਤ ਖਰਾਬ ਰਿਹਾ। ਉਸ ਵੇਲੇ ਸ਼੍ਰੋਮਣੀ ਅਕਾਲੀ ਦਲ ਨੇ ਬਾਈਕਾਟ ਕੀਤਾ 1992 ਦੀਆਂ ਚੋਣਾਂ ਦੇ ਵਿੱਚ। ਇਹਨਾਂ ਨੇ ਇਲੈਕਸ਼ਨ ਨਹੀਂ ਲੜੀ। ਉਹਦੇ ਨਾਲ ਕੀ ਹੋਇਆ ਕਿ ਜਿਹੜੀ ਕਾਂਗਰਸ ਆ 87 ਸੀਟਾਂ ਜਿੱਤ ਗਈ ਸੀ। ਪਹਿਲੀ ਵਾਰ ਇੱਦਾਂ ਦਾ ਹੋਇਆ ਕਿ BSP ਚੋਣਾਂ ਲੜੀ ਤੇ ਉਹਦੇ ਵਿੱਚੋਂ 9 ਸੀਟਾਂ ਉਹਨੇ ਆਪਣੇ ਬਲਬੂਤੇ ਦੇ ਉੱਤੇ ਜਿੱਤੀਆਂ, ਜਿਹੜੀਆਂ ਕਿ ਹੋਰ ਕਿਸੇ ਵੀ ਪਾਰਟੀ, ਚਾਹੇ ਉਹ BJP ਸੀ, ਭਾਰਤੀ ਜਨਤਾ ਪਾਰਟੀ ਨੇ ਵੀ ਉਹ ਇਲੈਕਸ਼ਨ ਲੜੀਆਂ ਸੀਗੀਆਂ ਤੇ 6 ਸੀਟਾਂ ਉਹਨਾਂ ਨੂੰ ਹੀ ਮਿਲੀਆਂ ਸੀ। ਇਸ ਕਰਕੇ ਵੱਡੀ ਪਾਰਟੀ ਉਸ ਵੇਲੇ BSP ਬਣੀ ਕਾਂਗਰਸ ਤੋਂ ਬਾਅਦ, ਤੇ ਵਿਰੋਧੀ ਧਿਰ ਦਾ ਨੇਤਾ ਫਿਰ BSP ਨੂੰ ਦਿੱਤਾ ਗਿਆ। ਤੇ ਇਹਦੇ ਸਤਨਾਮ ਸਿੰਘ ਕੈਂਥ ਵਿਰੋਧੀ ਧਿਰ ਦੇ ਨੇਤਾ 1992 ਦੇ ਵੇਲੇ ਸੀਗੇ, ਜਦੋਂ ਬੇਅੰਤ ਸਿੰਘ ਮੁੱਖ ਮੰਤਰੀ ਹੁੰਦਾ ਸੀ। ਉਸ ਵੇਲੇ ਵਿਰੋਧੀ ਧਿਰ ਦਾ ਵੀ ਜਾਣੀ ਦੇਖ ਲਓ ਵੀ ਸਵਾਦ ਹੀ ਨਹੀਂ ਚੱਖਿਆ। ਬਹੁਤ ਵੱਡਾ ਇੱਕ ਵੋਟ ਬੈਂਕ ਆ, ਕਿਉਂਕਿ 33% ਦੇ ਕਰੀਬ ਪੰਜਾਬ ਦੇ ਵਿੱਚ ਦਲਿਤ ਵੋਟ ਆ, ਜਿਹੜੀ ਕਿ ਜੇ ਆਪਾਂ ਸੰਘਣੀ ਆਬਾਦੀ ਦੇ ਹਿਸਾਬ ਦੇ ਨਾਲ ਦੇਖ ਲਈਏ ਸਾਰੇ ਇੰਡੀਆ ਦੇ ਵਿੱਚ ਸਭ ਤੋਂ ਜ਼ਿਆਦਾ ਆਬਾਦੀ ਇਹਨਾਂ ਦੀ ਇੱਥੇ ਬਣਦੀ ਆ।
ਪੰਜਾਬ ਦੇ ਵਿੱਚ। ਇਸ ਕਰਕੇ ਉਹਨਾਂ ਦਾ ਇੱਕ ਜਮਾਵੜਾ ਖਾਸ ਤੌਰ ਦੇ ਉੱਤੇ ਜੇ ਅਸੀਂ ਦੁਆਬੇ ਦੀ ਗੱਲ ਕਰੀਏ। ਪਰ ਇਹ ਜਿਹੜੀ ਵੋਟ ਬੈਂਕ ਆ ਇਹ ਖਿਲਰੀ ਹੋਈ ਆ, ਸਾਰੇ ਸਮੂਹਾਂ ਦੇ ਵਿੱਚ ਇਹਨਾਂ ਦੀ ਵੋਟ ਬੈਂਕ ਹੈਗੀ ਆ। ਹੁਣ ਉਸ ਵੇਲੇ ਕਾਂਸ਼ੀ ਰਾਮ ਹੁਣੀ ਆਉਂਦੇ ਆ ਤੇ ਸਭ ਤੋਂ ਪਹਿਲਾਂ ਗੱਲ ਇਹ ਨੋਟ ਕਰਨ ਵਾਲੀ ਆ ਵੀ ਉਹਨਾਂ ਦਿਨਾਂ ਦੇ ਵਿੱਚ ਜਦੋਂ ਕਾਲਾ ਦੌਰ ਕਹਿੰਦੇ ਸੀ ਜੀ, ਉਸ ਵੇਲੇ ਕਿਸੇ ਹੋਰ ਪੋਲੀਟੀਕਲ ਬੰਦੇ ਦੇ ਕੋਲ ਇੰਨੀ ਕੋਈ ਪਾਵਰ ਨਹੀਂ ਸੀ ਜਾਂ ਇਦਾਂ ਹੌਸਲਾ ਨਹੀਂ ਸੀ ਵੀ ਕੋਈ ਰੈਲੀਆਂ ਕਰ ਲਵੇ ਜਾਂ ਕਿਤੇ ਘੁੰਮ ਲਵੇ ਪਿੰਡਾਂ ਦੇ ਵਿੱਚ। ਉਧਰੋਂ ਬਾਬੂ ਕਾਂਸ਼ੀ ਰਾਮ ਦੇਖ ਲਓ ਵੀ ਪਿੰਡਾਂ ਦੇ ਵਿੱਚ ਸਾਈਕਲਾਂ ਤੇ ਵੀ ਘੁੰਮਦੇ ਰਹੇ, ਉੱਥੇ ਆ ਕੇ ਲੋਕਾਂ ਨੂੰ ਵੀ ਮਿਲਦੇ ਰਹੇ, ਕਿਉਂਕਿ ਉਹਨਾਂ ਨੂੰ ਇਹ ਕਿਹਾ ਜਾਂਦਾ ਆ ਵੀ ਜਿਹੜੇ ਗਰਮ ਦਲੀਏ ਵੀ ਸੀ ਉਹ ਵੀ ਸਪੋਰਟ ਕਰਦੇ ਸੀ, ਬਾਬੂ ਕਾਂਸ਼ੀ ਰਾਮ ਦੀ ਆਈਡੀਓਲੋਜੀ ਨੂੰ ਪਿਆਰ ਕਰਦੇ ਸੀ। ਬਾਬੂ ਕਾਂਸ਼ੀ ਰਾਮ ਇਦਾਂ ਦੇ ਸੀਗੇ ਸ਼ਖਸ, ਉਹਨਾਂ ਨੇ ਕਿਹਾ ਸੀ ਵੀ ਜੇ ਸਾਡੀ ਪਾਰਟੀ ਆ, ਸਾਡੀ ਪਾਰਟੀ ਦਾ ਜਿਹੜਾ ਮੈਨੀਫੈਸਟੋ ਆ, ਜੋ ਪੁੱਛਿਆ ਗਿਆ ਮੈਨੀਫੈਸਟੋ ਕੀ ਆ, ਤਾਂ ਉਹਨਾਂ ਨੇ ਕਿਹਾ ਸੀ ਸਾਡਾ ਮੈਨੀਫੈਸਟੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਆ ਜੀ। ਇਹ ਇੱਕ ਬਹੁਤ ਵੱਡੀ ਇੱਕ ਗੱਲ ਸੀ, ਅੱਜ ਵੀ ਰੈਫਰੈਂਸ ਦੇ ਤੌਰ ਦੇ ਉੱਤੇ ਇਹ ਗੱਲ ਵਰਤੀ ਜਾਂਦੀ ਆ। ਉਹ ਕਹਿੰਦੇ ਵੀ ਜੇ ਪੰਜਾਬ ਦੇ ਵਿੱਚ ਤਾਂ ਅਸੀਂ ਕੋਈ ਵੀ ਸਰਕਾਰ ਬਣਾਉਂਦੇ ਆ, ਉਹਦਾ ਸਾਡਾ ਮੈਨੀਫੈਸਟੋ ਆ ਉਹ ਗੁਰੂ ਗ੍ਰੰਥ ਸਾਹਿਬ ਹੋਣਾ ਜੀ। ਉਹਦੇ ਆਧਾਰ ਤੇ ਜਦੋਂ ਹੁਣ 1992 ਦੇ ਵਿੱਚ ਵਿਰੋਧੀ ਧਿਰ ਦਾ ਨੇਤਾ, ਫਿਰ ਉਹ ਤੋਂ ਬਾਅਦ ਇੱਕ ਇਲੈਕਸ਼ਨਸ ਹੋਰ ਹੋਈ ਆ, ਉਹਦੇ ਵਿੱਚ ਸਿਰਫ ਇਹ ਇੱਕ ਸੀਟ ਜਿੱਤ ਪਾਏ ਜੀ। ਫਿਰ 1996 ਦੇ ਵਿੱਚ BSP ਦਾ ਤੇ ਅਕਾਲੀ ਦਲ ਦਾ ਦੋਨਾਂ ਦਾ ਸਮਝੌਤਾ ਹੋਇਆ ਲੋਕ ਸਭਾ ਦੀਆਂ ਚੋਣਾਂ ਦੇ ਵੇਲੇ ਜੀ। 13 ਟੋਟਲ ਸੀਟਾਂ ਆ, ਉਹਦੇ ਵਿੱਚੋਂ 8 ਸੀਟਾਂ ਸ਼੍ਰੋਮਣੀ ਅਕਾਲੀ ਦਲ ਜਿੱਤਦਾ, 3 ਸੀਟਾਂ ਜਿਹੜਾ ਆ BSP ਜਿੱਤ ਜਾਂਦੀ ਆ। ਕਾਂਗਰਸ ਦੇ ਪੱਲੇ ਸਿਰਫ 2 ਸੀਟਾਂ ਪੈਂਦੀਆਂ। ਐਡਾ ਕਾਮਯਾਬੀ ਦੇ ਨਾਲ ਉਸ ਵੇਲੇ ਕੀ ਕਿਹਾ ਜਾਂਦਾ ਕਿ ਦਲਿਤ ਸਿੱਖ ਏਕਤਾ, ਜਿਹਨੂੰ ਜਿੱਦਾਂ ਅੱਜ ਕੱਲ੍ਹ ਕਿਸਾਨ ਮਜ਼ਦੂਰ ਏਕਤਾ ਦੇ ਤੌਰ ਦੇ ਉੱਤੇ ਉਭਾਰਿਆ ਗਿਆ, ਬਿਲਕੁਲ ਉਸੇ ਤਰੀਕੇ ਦੇ ਨਾਲ ਕਿਹਾ ਗਿਆ ਕਿ ਸਿੱਖ ਦਲਿਤ ਏਕਤਾ। ਇਹ ਬਹੁਤ ਇੱਕ ਵੱਡਾ ਇਹਨੂੰ ਹੁੰਗਾਰਾ ਵੀ ਲੋਕਾਂ ਦੇ ਵੱਲੋਂ ਕਾਫੀ ਵਧੀਆ ਮੰਨਿਆ ਗਿਆ। ਪਰ ਧੋਖੇਬਾਜ਼ੀ, ਜਿੱਦਾਂ ਹੁਣ ਮੈਂ ਸੁਖਬੀਰ ਬਾਦਲ ਹੋਣਾ ਦਾ ਦੇਖ ਰਿਹਾ ਸੀ ਬਿਆਨ ਕਿ ਅਸੀਂ ਜਿਹਦੀ ਜੀ ਬਾਂਹ ਫੜ ਲਈ ਅਸੀਂ ਬਾਂਹ ਨਹੀਂ ਛੱਡਦੇ ਹੁੰਦੇ, ਇਹਨਾਂ ਨੇ ਇੱਕ ਦਿਨ ਬਿਆਨ ਦਿੱਤਾ। ਇਹਨਾਂ ਨੇ ਉਹ ਜਿਹੜਾ ਕਾਮਯਾਬੀ ਦੇ ਨਾਲ ਚੱਲ ਰਿਹਾ ਆ ਉਹਨੂੰ ਛੱਡ ਕੇ BJP ਨੂੰ ਫੜ ਲਿਆ। ਕਾਰਨ ਉਹਦਾ ਕੀ ਸੀ ਕਿ BJP ਇਹਨਾਂ ਨੂੰ ਲੱਗਦਾ ਸੀ ਕਿ ਸੈਂਟਰ ਦੇ ਵਿੱਚ ਜਾਣ ਲਈ ਸਾਨੂੰ BSP ਇੰਨੀ ਮਦਦ ਨਹੀਂ ਦੇ ਸਕਦੀ ਜਿੰਨੀ BJP ਦੇ ਸਕਦੀ, ਜਦ ਕਿ BJP ਦਾ ਬਹੁਤ ਵੱਡਾ ਇੱਕ ਹੱਥ ਸੀ ਪੰਜਾਬ ਦਾ ਮਾਹੌਲ ਖਰਾਬ ਕਰਨ ਦੇ, ਤੇ ਉਹਦੇ ਨਾਲ ਇਹਨਾਂ ਨੇ ਹੱਥ ਮਿਲਾ ਲਿਆ। ਫਿਰ ਇਹਨਾਂ ਨੇ ਸਭ ਤੋਂ ਪਹਿਲਾਂ ਸਭ ਤੋਂ ਜ਼ਿਆਦਾ ਨੁਕਸਾਨ BSP ਦਾ ਅਕਾਲੀ ਦਲ ਨੇ ਕੀਤਾ। ਅਕਾਲੀ ਦਲ ਨੇ ਕਿੱਦਾਂ ਕੀਤਾ? ਇਹਨਾਂ ਨੇ ਸਭ ਤੋਂ ਪਹਿਲਾਂ ਸਤਨਾਮ ਸਿੰਘ ਕੈਂਥ, ਜਿਹੜਾ ਕਿ ਵਿਰੋਧੀ ਧਿਰ ਦਾ ਨੇਤਾ ਸੀ, ਉਸ ਬੰਦੇ ਨੂੰ ਭੰਨਿਆ। 1999 ਦੇ ਵਿੱਚ ਉਹਨੂੰ ਸਪੋਰਟ ਦੇ ਕੇ ਉਹਦੀ ਇੱਕ ਵੱਖਰੀ ਪਾਰਟੀ ਬਣਵਾਈ। ਉਹਨੇ ਬਣਾ ਲਿਆ, ਪਹਿਲਾਂ ਬਹੁਜਨ ਸਮਾਜ ਪਾਰਟੀ ਸੀ, ਉਹਨੇ ਆਪਣੀ ਇੱਕ ਵੱਖਰੀ ਪਾਰਟੀ ਬਣਾ ਲਈ ਜਿਹਦਾ ਨਾਂ ਰੱਖਿਆ ਗਿਆ ਬਹੁਜਨ ਸਮਾਜ ਮੋਰਚਾ। 1999 ਦੇ ਵਿੱਚ ਆਪਣੀ ਸਪੋਰਟ ਦੇ ਕੇ ਉਹਨੂੰ ਫਲੋਰ ਦੇ ਉੱਤੋਂ MP ਬਣਾਇਆ ਗਿਆ ਜਦੋਂ ਅਟਲ ਬਿਹਾਰੀ ਵਾਜਪੇਈ ਦੀ ਸਰਕਾਰ ਬਣਦੀ ਆ। ਬਾਅਦ 'ਚ ਦੇਖਿਆ ਵੀ ਇਹ ਬੰਦਾ ਹੁਣ ਚਲੋ ਜੀ ਇੱਧਰਲਾ ਪਾਸਾ ਨਹੀਂ ਛੱਡਣਾ ਨਾ ਉੱਧਰਲਾ, ਉਹ ਤੋਂ ਵੀ ਸਪੋਰਟ ਵਾਪਸ ਲੈ ਲਈ। ਪਰ ਫਿਰ ਉਸ ਤੋਂ ਬਾਅਦ ਵੀ ਹਟੇ ਨਹੀਂ। ਫਿਰ ਉਸ ਤੋਂ ਬਾਅਦ ਇਹਨਾਂ ਨੇ ਅਵਿਨਾਸ਼ ਚੰਦਰ ਪਟਿਆ, ਜਿਹੜਾ ਕਿ ਬੜਾ ਤਕੜਾ ਇੱਕ ਲੀਡਰ ਸੀ, ਕਾਰੋਬਾਰੀ ਸੀ, ਕਰਤਾਰਪੁਰ ਤੋਂ, ਇਹਨਾਂ ਨੇ ਫਿਰ ਉਹਨੂੰ MLA ਬਣਵਾਇਆ। ਫਿਰ ਉਹਨੂੰ ਫਲੋਰ ਤੋਂ MLA ਇੱਕ ਬਣਾਇਆ। ਬਾਅਦ ਦੇ ਵਿੱਚ ਅੱਜ ਕੱਲ੍ਹ ਉਹਦਾ ਵੀ ਕੋਈ ਪਤਾ ਨਹੀਂ ਉਹ ਕਿੱਧਰਲੇ ਪਾਸੇ ਆ ਵੀ ਸ਼੍ਰੋਮਣੀ ਅਕਾਲੀ ਦਲ 'ਚ ਹੈਗਾ ਕਿ ਨਹੀਂ ਹੈਗਾ। ਫਿਰ ਉਸ ਤੋਂ ਬਾਅਦ ਪਵਨ ਕੁਮਾਰ ਟੀਨੂ ਅੱਜ ਕੱਲ੍ਹ ਆਦਮਪੁਰ ਤੋਂ ਇਹਨਾਂ ਦਾ MLA ਆ। ਬੜਾ ਅਗਰੈਸਿਵ ਨੇਤਾ ਸੀ, ਬਹੁਤ ਲੋਕੀ ਉਹਦੇ ਥੱਲੇ ਜਾਨੀ ਉਹਦੀ ਕਮਾਂਡ ਦੇ ਵਿੱਚ ਕੰਮ ਕਰਦੇ ਸੀ। ਬੜਾ ਇੱਕ ਸਿਰਕੱਢ ਨੇਤਾ ਦੇ ਤੌਰ ਦੇ ਉੱਤੇ ਜਾਣਿਆ ਗਿਆ। ਖਾਸ ਤੌਰ ਤੇ ਜਦੋਂ ਪੰਜਾਬ ਦੇ ਵਿੱਚ ਤੱਲਣ ਕਾਂਡ ਹੋਇਆ ਉਸ ਵੇਲੇ ਸਭ ਤੋਂ ਵੱਡਾ ਹਿੱਸਾ ਉਹਦੇ ਵਿੱਚ ਜੇ ਕਹਿ ਸਕਦੇ ਉਹਦੇ ਲੀਡਰਸ਼ਿਪ ਦੇ ਵਿੱਚ ਪਵਨ ਕੁਮਾਰ ਟੀਨੂ ਸੀ। ਉਸ ਪਵਨ ਕੁਮਾਰ ਟੀਨੂ ਨੂੰ ਉੱਧਰੋਂ ਲਿਆ ਕੇ ਆਪਣੀ ਪਾਰਟੀ ਦੇ ਵਿੱਚ ਕੀਤਾ। ਤੇ ਅੱਜ ਕੱਲ੍ਹ ਜਿਹੜਾ ਬੰਦਾ ਬੜਾ ਤਕਰਾਰ ਦੇ ਨਾਲ ਬੋਲਦਾ, ਬੜਾ ਇੱਕ ਜੋਸ਼ੀਲਾ ਬੁਲਾਰਾ ਹੁੰਦਾ ਸੀ, ਅੱਜ ਕੱਲ੍ਹ ਜਿੱਦਾਂ ਕਹਿ ਲਓ ਮੂੰਹ 'ਚ ਘੁੰਗਣੀਆਂ ਪਾ ਕੇ ਬੈਠਾ ਜਦੋਂ ਦਾ ਉਹ ਅਕਾਲੀ ਦਲ ਦੇ ਵਿੱਚ ਆਇਆ। ਫਿਰ ਐਗਜ਼ਾਮਪਲ ਤੁਸੀਂ ਦੇਖ ਲਓ ਵੀ ਇਕੱਲਾ ਇੱਦਾਂ ਨਹੀਂ ਕੀਤੀ, ਦਲਿਤ ਜਿੰਨੇ ਵੀ ਲੀਡਰ ਹੋਏ ਆ ਅਕਾਲੀ ਦਲ ਨੇ ਚਾਹੇ ਕਾਂਗਰਸ ਨੇ, ਇਹਨਾਂ ਨੇ ਉਹਨਾਂ ਨੂੰ ਉੱਠਣ ਨਹੀਂ ਦਿੱਤਾ। ਸਰਬਣ ਸਿੰਘ ਫਲੌਰ ਦੀ ਤੁਸੀਂ ਗੱਲ ਲਾ ਲਓ। ਸਰਬਣ ਸਿੰਘ ਫਲੌਰ ਜਿਹੜਾ ਕਿ ਬਾਦਲ ਸਾਹਿਬ ਤੋਂ ਬਾਅਦ ਸਭ ਤੋਂ ਸੀਨੀਅਰ ਨੇਤਾ ਸੀ, ਨਾਲ ਉਹਦੇ ਬਰਾਬਰ ਕੁਰਸੀ ਢਾਹ ਕੇ ਬਹਿੰਦਾ ਸੀ। ਮਜੀਠੀਆ ਪਹਿਲੀ ਵਾਰ ਜਿੱਤਿਆ, ਉਹਦੀ ਟਿਕਟ ਕੱਟ ਕੇ ਮਜੀਠੀਆ ਨੂੰ ਮੰਤਰੀ ਬਣਾਇਆ ਗਿਆ। ਫਿਰ ਉਸ ਤੋਂ ਬਾਅਦ ਦੋਸ਼ ਤਾਂ ਜਿਹੜੇ ਮਜੀਠੀਆ ਦੇ ਉੱਤੇ ਲੱਗੇ ਸੀ, ਉਹੋ ਜਿਹੇ ਦੋਸ਼ ਸਰਬਣ ਸਿੰਘ ਫਲੌਰ ਤੇ ਉਹਦੇ ਮੁੰਡੇ ਦਮਨਪ੍ਰੀਤ ਤੇ ਲੱਗੇ ਸੀ, ਦਮਨਪ੍ਰੀਤ ਦੇ ਉੱਤੇ। ਮਜੀਠੀਏ ਨੂੰ ਕਿਹਾ ਕੁਛ ਨਹੀਂ, ਸਰਬਣ ਸਿੰਘ ਫਲੌਰ ਨੂੰ ਕੱਢ ਮਾਰਿਆ। ਜਿੱਦਾਂ ਉਹ ਕਹਿ ਲਓ ਵੀ ਜਿਹੜੀ ਮਾੜੀ ਧਰਿਆ ਕੱਢ ਕੇ ਪਰੇ ਕਰ ਦਿੱਤਾ। ਮਜੀਠੀਆ ਸਾਹਿਬ ਜਿਨ੍ਹਾਂ ਦੇ ਉੱਤੇ ਉਦੋਂ ਹੀ ਵੱਡੇ ਦੋਸ਼ ਲੱਗੇ ਸੀ ਤੇ ਅਜੇ ਤੱਕ ਜਾਨੀ ਦੋਸ਼ਾਂ ਦੇ ਆਧਾਰ ਦੇ ਉੱਤੇ ਉਹਨੂੰ ਬਾਹਰ ਕੱਢ ਦਿੱਤਾ। ਅੱਜ ਕੱਲ੍ਹ ਉਹ ਕਾਂਗਰਸ ਦੇ ਵਿੱਚ ਆ ਤੇ ਜਿਹੜਾ ਮਜੀਠੀਆ ਆ ਉੱਥੇ ਦਾ ਉੱਥੇ ਹੀ ਆ। ਕਹਿਣ ਦਾ ਕੀ ਮਤਲਬ ਆ ਕਿ ਅੱਜ ਜਿਹੜਾ ਇਹ ਸਮਝੌਤਾ ਉਹ ਤਾਂ ਇਹ ਕਹਿ ਲਓ ਵੀ ਇਹਨਾਂ ਦੀ ਮਜਬੂਰੀ ਆ। ਜੇ ਆਹ ਕਿਸਾਨ ਅੰਦੋਲਨ ਨਾ ਚੱਲਿਆ ਹੁੰਦਾ, ਲੋਕਾਂ ਦੇ ਵਿੱਚ ਬੇਅਦਬੀ ਕਰਕੇ ਰੋਸ ਨਾ ਹੁੰਦਾ, ਜੇ ਇਸ ਤਰੀਕੇ ਦੇ ਨਾਲ ਲਗਾਤਾਰ ਮਣ ਕੇ ਖਿਲ ਰਹੇ ਆ
ਜੇ ਅਗਲੀਆਂ ਚੋਣਾਂ 2022 ਦੀਆਂ ਵੀ ਅਕਾਲੀ ਦਲ ਹਾਰ ਜਾਂਦਾ, ਸੁਖਬੀਰ ਸਿੰਘ ਬਾਦਲ ਨੂੰ ਪਤਾ ਆ ਵੀ ਸਾਨੂੰ ਪੁੱਛਣਾ ਕਿਸੇ ਨੇ ਜੀ, ਕਿਉਂਕਿ ਜਿੰਨਾ ਚਿਰ ਤੱਕ ਤੁਸੀਂ ਪਾਵਰ ਦੇ ਵਿੱਚ ਆ, ਇਹਨਾਂ ਨੇ ਇਹ ਗੱਲ ਸਮਝ ਲੱਗ ਗਈ ਆ, ਪਾਵਰ ਦੇ ਵਿੱਚ ਹੋ ਕੇ ਦੇਵ ਸਿੱਧੂ ਸਾਹਿਬ ਸਾਡਾ ਸਤਿਕਾਰ ਆ ਜੀ। ਤੁਸੀਂ ਦੇਖ ਲਓ ਕਿ ਬਰਨਾਲਾ ਫੈਮਿਲੀ, ਬਰਨਾਲਾ ਕਿਤੇ ਸੁਰਜੀਤ ਸਿੰਘ ਬਰਨਾਲਾ, ਇਹ ਤਾਂ ਸਾਰੇ ਉਹਦੇ ਕੋਲ ਜਾ ਕੇ ਬਹਿੰਦੇ ਹੁੰਦੇ ਸੀ, ਐਕਸਪੀਰੀਅੰਸ ਇਹਨਾਂ ਦਾ। ਕਦੀ ਲੋਕਾਂ ਨੇ ਸੋਚਿਆ ਸੀ ਕਿ ਬਰਨਾਲਾ ਸਾਹਿਬ ਦੀ ਆਹ ਪਰਿਵਾਰ ਦੀ ਆਹ ਹਾਲਤ ਹੋ ਜਾਣੀ ਅੱਜ ਕੱਲ੍ਹ ਦੀ, ਜਿਹੋ ਜਿਹੀ ਤੁਸੀਂ ਦੇਖ ਰਹੇ ਹੋ। ਆਦੇਸ਼ ਪ੍ਰਤਾਪ ਸਿੰਘ ਕੈਰੋਂ, ਜਿਹੜੇ ਕਿ ਪ੍ਰਤਾਪ ਸਿੰਘ ਕੈਰੋਂ ਉਹਨਾਂ ਦੀ ਫੈਮਿਲੀ ਦੇ ਵਿੱਚੋਂ ਆ, ਕਦੀ ਇਹ ਲੋਕਾਂ ਨੇ ਸੋਚਿਆ ਸੀ ਵੀ ਆਹ ਕੈਰੋਂ ਫੈਮਿਲੀ ਵਾਲਿਆਂ ਦਾ ਵੀ ਆਹ ਹਾਲ ਹੋ ਜਾਣਾ ਆ। ਇਸ ਕਰਕੇ ਜਿੰਨਾ ਚਿਰ ਤੁਸੀਂ ਸੱਤਾ ਦੇ ਵਿੱਚ ਆ, ਤੁਹਾਡੀ ਉਨਾ ਚਿਰ ਤੱਕ ਬੱਲੇ ਬੱਲੇ ਆ। ਬਾਅਦ ਦੇ ਵਿੱਚ ਜਦੋਂ ਤੁਸੀਂ ਹਾਰ ਜਾਂਦੇ ਆ, ਫਿਰ ਪਹਿਲਾਂ ਤਾਂ ਇਹ ਆ ਵੀ ਤੁਹਾਨੂੰ ਜੇਲ੍ਹਾਂ ਦਾ ਸਵਾਦ ਵੀ ਦੇਖਣਾ ਪੈਂਦਾ, ਫਿਰ ਤੁਹਾਨੂੰ ਕੋਈ ਲੋਕ ਵੀ ਪੁੱਛਣੋਂ ਹਟ ਜਾਂਦੇ ਆ, ਕਿਉਂਕਿ ਜਿੰਨਾ ਚਿਰ ਤੱਕ ਤੁਸੀਂ ਸਰਕਾਰ ਦੇ ਵਿੱਚ ਆ ਉਨਾ ਚਿਰ ਤਾਂ ਤੁਸੀਂ ਵਧੀਆ ਤਰੀਕੇ ਦੇ ਨਾਲ ਕੰਮ ਕਰਦੇ ਆ, ਲੋਕੀ ਵੀ ਤੁਹਾਡੀ ਜੈ ਜੈਕਾਰ ਕਰਦੇ ਆ, ਲੀਡਰ ਵੀ ਤੇ ਪੋਲੀਟੀਕਲ ਅਤੇ ਬਿਊਰੋਕ੍ਰੇਸੀ ਵੀ। ਪਰ ਜਦੋਂ ਤੁਹਾਡੇ ਕੋਲ ਪਾਵਰ ਨਹੀਂ ਰਹਿੰਦੀ, ਭਾਵੇਂ ਤੁਸੀਂ ਕੌਣ ਆ ਕੌਣ ਨਹੀਂ, ਇਹ ਕੋਈ ਬਹੁਤੀ ਵੱਡੀ ਫਹਿਮ ਇਹ ਦਲਜੀਤ ਜੀ, ਜਿਹੜੇ ਸਲੂਟ ਆ ਉਹ ਤਖਤ ਨੂੰ ਹੁੰਦੇ ਆ, ਤੇ ਜਦੋਂ ਤਖਤ ਤੋਂ ਬੰਦਾ ਲੱਥ ਜਾਂਦਾ ਉਦੋਂ ਸਲੂਟ ਜਿਹੜਾ ਤਖਤ ਵਾਲੇ ਤੇ ਬੈਠਾ ਫਿਰ ਉਹਨੂੰ ਹੋਣ ਲੱਗ ਪੈਂਦੇ, ਸਲੂਟ ਤੋਂ ਥੱਲੇ ਬੰਦਾ ਕੋਈ ਨਹੀਂ ਦਿਸਦਾ। ਅੱਗੇ ਵਧਣ ਤੋਂ ਪਹਿਲਾਂ ਮੈਂ ਇੱਕ ਟਿੱਪਣੀ ਲੈਣੀ ਚਾਹੂੰਗਾ। ਸਨੀ ਸਿੰਘ ਹੁਣਾਂ ਦੀ ਆਈ ਆ, ਉਹ ਪ੍ਰੋਗਰਾਮ ਨੂੰ ਪਸੰਦ ਕਰ ਰਹੇ ਤੇ ਉਹ ਕਹਿੰਦੇ ਕਿ ਪ੍ਰੋਗਰਾਮ ਬਹੁਤ ਵਧੀਆ ਹੁੰਦਾ। ਦੋਸਤੋ, ਸਨੀ ਸਿੰਘ ਜੀ, ਤੁਹਾਡੀ ਟਿੱਪਣੀਆਂ ਹੀ ਬਹੁਤ ਵਧੀਆ ਲੱਗਿਆ। ਜਦੋਂ ਤੁਸੀਂ ਇੱਦਾਂ ਦੀਆਂ ਟਿੱਪਣੀਆਂ ਕਰਦੇ ਹੋ, ਸਾਡੀ ਆਵਾਜ਼ ਜੇ ਬਹੁਤ ਥੋੜ੍ਹੇ ਲੋਕਾਂ ਤੱਕ ਪਹੁੰਚਦੀ ਆ, ਪਰ ਜਦੋਂ ਇੱਦਾਂ ਦੀਆਂ ਟਿੱਪਣੀਆਂ ਆਉਂਦੀਆਂ ਸਾਡੀ ਹੌਸਲਾ ਅਫਜ਼ਾਈ ਜ਼ਰੂਰ ਇਹਦੇ ਨਾਲ ਵੱਧਦੀ ਆ। ਇਹਦੇ ਨਾਲ ਨਾਲ ਤੁਸੀਂ ਆਪਣੀ ਸ਼ਿਰਕਤ ਕਰਿਆ ਕਰੋ, ਆਪਣੇ ਸਵਾਲ, ਆਪਣੀਆਂ ਟਿੱਪਣੀਆਂ ਹੋਰ ਵੀ ਇਹ ਲਗਾਤਾਰ ਪ੍ਰੋਗਰਾਮ ਦੇ ਵਿੱਚ ਭੇਜਿਆ ਕਰੋ। ਪ੍ਰੋਗਰਾਮ ਹਰ ਬੁੱਧਵਾਰ ਦੇ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਿਆ ਕਰੋ। ਦਲਜੀਤ ਜੀ, ਤੁਸੀਂ ਗੱਲ ਕੀਤੀ ਪਹਿਲੋਂ ਕਿ ਤੁਸੀਂ ਕਿਹਾ ਜਿਹੜਾ ਕਿ ਸੌਰੀ ਜੀ, ਖੈਰ ਮੈਂ ਗੱਲ ਕਰਦਾ ਸੀਗਾ, ਖੈਰ ਤੁਸੀਂ ਉਲਝ ਗਏ ਸ਼ਾਇਦ। ਤੇ ਬੀਐਸਪੀ ਤੇ ਅਕਾਲੀ ਦਲ ਦੀ ਆਪਾਂ ਗੱਲ ਕਰਦੇ ਸੀ, ਤੇ ਅਕਾਲੀ ਦਲ ਦੇ ਵਿੱਚ ਕਾਫੀ ਅੱਜ ਕੱਲ੍ਹ ਚੱਲ ਰਿਹਾ ਆ ਦਾਰੋਮਦਾਰ ਬੀਐਸਪੀ ਦੇ ਨਾਲ, ਕਿਉਂਕਿ ਪਹਿਲਾਂ ਬੀਜੇਪੀ ਦੀ ਆਪਾਂ ਗੱਲ ਕਰਦੇ ਸੀਗੇ, ਤੇ ਦੇਵ ਸਿੱਧੂ ਸਾਹਿਬ ਬੀਜੇਪੀ ਦੇ ਵਿੱਚ ਵੀ ਬਿਲਕੁਲ ਇਹਨਾਂ ਨੇ ਇੱਦਾਂ ਦਾ ਰੱਖਿਆ, ਉਹਨਾਂ ਨੂੰ ਵੀ ਸੈਕੰਡ ਗ੍ਰੇਡ ਹੀ ਕਰਕੇ ਰੱਖਿਆ। ਸੈਕੰਡ ਗ੍ਰੇਡ ਇੱਦਾਂ ਕਰਕੇ ਰੱਖਿਆ ਕਿ ਇਹਨਾਂ ਨੇ ਅਨਲ ਜੋਸ਼ੀ ਇੱਕ ਵਿਧਾਇਕ ਹੁੰਦਾ ਸੀ ਇਹਨਾਂ ਦਾ, ਉਹਨੂੰ ਵੀ ਇੰਨਾ ਜ਼ਿਆਦਾ ਇਹਨਾਂ ਨੇ ਭਰਮਾਇਆ, ਉਹਨੂੰ ਜ਼ਿਆਦਾ ਇੱਕ ਵਾਰੀ ਤਾਂ ਆਪਣੇ ਬੰਦਿਆਂ ਤੋਂ ਕਟਵਾ ਵੀ ਦਿੱਤਾ ਸੀ। ਫਿਰ ਆਪਣੇ ਆ ਜਿਹੜੇ ਬੈਂਸ ਬ੍ਰਦਰ ਆ, ਇਹਨਾਂ ਦਾ ਵੀ ਜੇ ਆਪਾਂ ਪਿਛੋਕੜ ਕੱਢ ਕੇ ਦੇਖ ਲਈਏ, ਇਹਨਾਂ ਦਾ ਪਿਛੋਕੜ ਵੀ ਅਕਾਲੀ ਦਲ ਦੇ ਨਾਲ ਹੀ ਬਣਦਾ। ਇੱਕ ਵਾਰੀ ਇਹਨਾਂ ਨੇ ਵੀ ਤਹਿਸੀਲਦਾਰ ਕੁੱਟ ਦਿੱਤਾ ਸੀ, ਤੇ ਤਹਿਸੀਲਦਾਰ ਇੰਨਾ ਜ਼ਿਆਦਾ ਉਹ ਕੁੱਟਿਆ, ਉਹ ਤਾਂ ਬਾਅਦ ਦੇ ਵਿੱਚ ਕਾਫੀ ਵੱਧ ਗਿਆ ਸੀ। ਬਿਲਕੁਲ, ਮੈਂ ਗੱਲ ਕਰ ਰਹੇ ਸੀ ਦਲਜੀਤ ਜੀ ਕਿ ਤੁਸੀਂ ਗੱਲ ਕੀਤੀ ਕਿ ਇਹਨਾਂ ਨੇ ਬਸਪਾ ਦਾ ਪਹਿਲੋਂ ਇੱਕ ਵਾਰੀ ਹੱਥ ਫੜਿਆ, ਫਿਰ ਬਸਪਾ ਦਾ ਹੱਥ ਛੱਡ ਕੇ ਤੇ ਫਿਰ ਇਹ ਬੀਜੇਪੀ ਨਾਲ ਜਾ ਰਲੇ। ਹਾਲਾਂਕਿ ਬੀਜੇਪੀ ਸਭ ਤੋਂ ਵੱਧ ਕਸੂਰਵਾਰ ਸੀਗੀ, ਪੰਜਾਬ ਨੂੰ ਨੁਕਸਾਨਦੇਹ ਸੀ, ਪਰ ਜਿਹੜੀ ਪੰਜਾਬ ਦੀ ਰਾਜਨੀਤੀ ਆ ਦਲਜੀਤ ਜੀ, ਉਹਦੇ ਵਿੱਚ ਕਸੂਰਵਾਰ ਇਹ ਨਹੀਂ ਵੇਖਿਆ ਜਾਂਦਾ ਪੰਜਾਬ ਨੂੰ ਜਿਹੜਾ ਕਸੂਰਵਾਰ ਕੌਣ ਹੈ, ਉਹਦੇ ਵਿੱਚ ਇਹ ਵੇਖਿਆ ਜਾਂਦਾ ਕਿ ਮੈਨੂੰ ਜਿਹੜੇ ਤਖਤ ਤੇ ਬਹਿਣ ਲਈ ਫਾਇਦੇਮੰਦ ਕੌਣ ਆ। ਉਹ ਮੇਰੇ ਖਿਆਲ ਇਹਨਾਂ ਨੂੰ ਉਸ ਵਕਤ ਜਿਹੜਾ ਬੀਜੇਪੀ ਲੱਗੀ, ਤੇ ਤਾਂ ਹੀ ਉਹ ਬੀਜੇਪੀ ਦਾ ਬਸਪਾ ਦਾ ਹੱਥ ਛੱਡ ਕੇ ਬੀਜੇਪੀ ਦਾ ਦੇਖੋ, ਅੱਜ ਵੀ ਫਾਇਦੇ ਦੇ ਵਿੱਚ ਬੀਜੇਪੀ ਨੂੰ ਸਿੱਧਾ ਡਾਇਰੈਕਟਲੀ ਜਾਂ ਇਨਡਾਇਰੈਕਟਲੀ ਫਾਇਦਾ ਇਹਨਾਂ ਦਾ ਜਿੱਤਣ ਦਾ, ਅਕਾਲੀਆਂ ਦਾ, ਉਹਨਾਂ ਨੂੰ ਹੀ ਹੋਣਾ ਬੀਜੇਪੀ ਨੂੰ। ਦੇਖੋ, ਜਿਹੜੀ ਸੈਂਟਰ ਦੀ ਸਰਕਾਰ ਆ, ਉਹਨਾਂ ਨੂੰ ਸਰਕਾਰਾਂ ਤੋਂ ਕੀ ਮਿਲਦਾ? ਸਟੇਟ ਦੀਆਂ ਸਰਕਾਰਾਂ ਤੋਂ ਉਹਨਾਂ ਤੋਂ ਮਿਲਦਾ ਉਹਨਾਂ ਨੂੰ ਰਾਜ ਸਭਾ ਦੇ ਮੈਂਬਰ। ਰਾਜ ਸਭਾ ਦੇ ਮੈਂਬਰ ਬਹੁਤ ਇੱਕ ਅਹਿਮ, ਜਿਹੜਾ ਕਿ ਉੱਪਰਲਾ, ਜਿਹਨੂੰ ਆਪਾਂ ਕਹਿ ਦਿੰਦੇ ਆ ਕਿ ਉੱਪਰਲਾ ਸਦਨ ਆ, ਉਹਦੇ ਵਿੱਚੋਂ ਸਾਰੇ ਜਿਹੜੇ ਬਿੱਲ ਆ ਉਹ ਪਾਸ ਹੁੰਦੇ ਆ। ਲੋਕ ਸਭਾ ਦੇ ਵਿੱਚ ਤੁਸੀਂ ਮੈਜੋਰਟੀ ਬਣਾਉਣੀ ਆ, ਤਾਂ ਰਾਜ ਸਭਾ ਵਿੱਚ ਵੀ ਤੁਹਾਡੀ ਮੈਜੋਰਟੀ ਹੋਣੀ ਜ਼ਰੂਰੀ ਆ, ਜਿਹੜੀ ਕਿ ਐਮਐਲਏਸ ਦੀਆਂ ਵੋਟਾਂ ਦੇ ਨਾਲ ਬਣਦੀ ਆ। ਹੁਣ ਦੂਜੀ ਇੱਕ ਤਾਂ ਇਹ ਆ ਵੀ ਜੇ ਇੱਥੇ ਅਕਾਲੀ ਜਿੱਤਣਗੇ, ਇਹਨਾਂ ਦੇ ਜਿਹੜੇ ਰਾਜ ਸਭਾ ਮੈਂਬਰ ਜਾਣਗੇ, ਕੱਲ ਨੂੰ ਕੋਈ ਬਿੱਲ ਹੁੰਦਾ ਆ ਉੱਥੇ ਕਾਂਗਰਸ ਦੇ ਹੱਕ ਦੇ ਵਿੱਚ, ਚਾਹੇ ਉਹ ਚੰਗਾ ਵੀ ਹੋਵੇ, ਕਾਂਗਰਸ ਦੇ ਹੱਕ 'ਚ ਇਹਨਾਂ ਨੇ ਜਾਣਾ ਨਹੀਂ, ਉਹ ਐਟੋਮੈਟਿਕਲੀ ਇਹਨਾਂ ਨੂੰ ਅਕਾਲੀਆਂ ਦੇ ਜੇ ਕੋਈ ਰਾਜ ਸਭਾ ਦਾ ਮੈਂਬਰ ਜਾਂਦਾ ਵੀ ਆ, ਬੀਜੇਪੀ ਵਾਲੇ ਆਪਣੇ ਹੱਕ ਦਾ ਹੀ ਮੰਨਣਗੇ, ਉਹਨਾਂ ਨੂੰ ਫਾਇਦਾ ਹੀ ਆ। ਦੂਜੇ ਪਾਸੇ ਆ ਰਾਸ਼ਟਰਪਤੀ ਦੀ ਚੋਣ, ਰਾਸ਼ਟਰਪਤੀ ਚੋਣ ਦੇ ਵਿੱਚ ਉਹਨਾਂ ਨੂੰ ਇਹਨਾਂ ਐਮਐਲਏਸ ਦੀ ਜ਼ਰੂਰਤ ਪੈਣੀ ਆ। ਜਦੋਂ ਹੁਣ ਉੱਥੇ ਦੋ ਬੰਦੇ ਖੜੇ ਹੁੰਦੇ ਆ ਮੇਨ ਕੈਂਡੀਡੇਟ ਜਿਹੜੇ ਆ, ਇੱਕ ਕਾਂਗਰਸ ਵਾਲਿਆਂ ਪਾਸੇ ਉਧਰੋਂ ਅਲਾਇੰਸ ਦੇ ਜਿਹੜੇ ਆ ਉਹ ਖੜਾ ਕਰਦੇ ਆ, ਤੇ ਇੱਕ ਪਾਸੇ ਇਹ ਸੱਜੇ ਪੱਖੇ ਜਾਂ ਕਹਦੀ ਆਪਾਂ ਕਿ ਜਿਹੜੇ ਬੀਜੇਪੀ ਦੇ ਨਾਲ ਬਿਲੋਂਗ ਕਰਦੇ ਦਾ। ਹੁਣ ਅਕਾਲੀ ਦਲ ਜੇ ਬੀਐਸਪੀ ਨਾਲ ਵੀ ਸਮਝੌਤਾ ਕੀਤਾ ਆ,
ਤਾਂ ਵੀ ਇਹਨਾਂ ਨੇ ਉਧਰ ਹੀ ਕਰ ਦੇਣਾ ਆ। ਇਹਨਾਂ ਨੂੰ ਪਤਾ ਆ ਕਿ ਸਾਡੇ ਜਿਹੜੇ ਇੱਥੇ ਬੰਦੇ ਜੇ ਇੱਥੇ ਸਰਕਾਰ ਬਣਦੀ ਆ ਅਕਾਲੀਆਂ ਦੀ, ਉਹਦਾ ਇਨਡਾਇਰੈਕਟਲੀ ਫਾਇਦਾ ਜਿਹੜਾ ਆ ਉਹ ਬੀਜੇਪੀ ਨੂੰ ਹੋਣਾ। ਪਰ ਦਲਜੀਤ ਜੀ, ਜੇ ਪੰਜਾਬ ਦੀ ਗੱਲ ਕਰੀਏ ਤਾਂ ਜਿੱਦਾਂ ਦੇ ਧੱਬੇ ਸ਼੍ਰੋਮਣੀ ਅਕਾਲੀ ਦਲ ਦੇ ਇਹਦੇ ਕਾਰਜਕਾਲ 'ਚ ਲੱਗੇ, ਸਭ ਤੋਂ ਵੱਡਾ ਧੱਬਾ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ, ਜੋ ਇਹਨਾਂ ਤੇ ਸਿੱਧਾ ਲੱਗਦਾ, ਭਾਵੇਂ ਹਾਲਾਂਕਿ ਕਾਂਗਰਸ ਆਈ ਇਹ ਕਹਿ ਕੇ ਗਈ ਸੀ ਕਿ ਅਸੀਂ ਇਹਦਾ ਇਨਸਾਫ ਦਿਵਾਵਾਂਗੇ, ਪਰ 4.5 ਸਾਲਾਂ 'ਚ ਕਰ ਕੁਛ ਨਹੀਂ ਸਕੀ। ਪਰ ਤੁਹਾਨੂੰ ਲੱਗਦਾ ਕਿ ਬੀਐਸਪੀ ਨਾਲ ਗੱਠਜੋੜ ਜਿਹੜਾ ਆ ਇਹਨਾਂ ਨੂੰ ਦੁਬਾਰਾ ਉੱਠਣ 'ਚ ਸਹਾਈ ਹੋਊਗਾ ਅਕਾਲੀ ਦਲ ਨੂੰ? ਦੇਖੋ, ਇਹ ਜਿਹੜੇ ਅਕਾਲੀ ਦਲ ਆ ਉਹਨਾਂ ਨੂੰ ਅਸਲ ਦੇ ਵਿੱਚ ਇਹਦਾ ਫਾਇਦਾ ਹੋਣਾ। ਫਾਇਦਾ ਇਸ ਕਰਕੇ ਹੋਣਾ ਕਿ ਜੇ ਅਸੀਂ ਉਹਦਾ ਕੱਢੀਏ, ਉਹਨਾਂ ਨੂੰ 1-2% ਦੀ ਬੂਸਟ ਚਾਹੀਦੀ ਆ। 1-2% ਉਹਨਾਂ ਦੀ ਪੈਟ ਵੋਟ ਜਿਹੜੀ ਹੈਗੀ ਆ, ਤੇ ਉਹਨਾਂ ਨੂੰ ਪਤਾ ਆ ਵੀ ਜਿਹੜੀ ਬੀਜੇਪੀ ਦੇ ਨਾਲੋਂ ਵੋਟਾਂ ਜਿਹੜੀਆਂ ਜ਼ਿਆਦਾ ਆ ਉਹ ਬੀਐਸਪੀ ਤੋਂ ਪੈ ਸਕਦੀਆਂ, ਖਾਸ ਤੌਰ ਤੇ ਰਿਜ਼ਰਵ ਜਿਹੜੇ ਇਲਾਕੇ ਆ ਉਹਨਾਂ ਦੇ ਵਿੱਚੋਂ। ਤੇ ਤੁਸੀਂ ਇੱਕ ਇਹਦੇ ਵਿੱਚ ਇਹ ਨਾ ਭੁੱਲੋ ਕਿ ਸਭ ਤੋਂ ਜ਼ਿਆਦਾ ਨੁਕਸਾਨ ਇਹਦੇ ਵਿੱਚ ਬੀਐਸਪੀ ਨੂੰ ਹੋ ਸਕਦਾ, ਕਿਉਂਕਿ ਬੀਐਸਪੀ ਨੂੰ ਉਹ ਸੀਟਾਂ ਦਿੱਤੀਆਂ ਗਈਆਂ ਆ ਜਿੱਥੇ ਕੋਈ ਏਡਾ ਵੱਡਾ ਆਧਾਰ ਹੈ ਹੀ ਨਹੀਂ। ਬੀਐਸਪੀ ਦਾ ਸਭ ਤੋਂ ਵੱਡਾ ਆਧਾਰ ਤਾਂ ਦੁਆਬੇ ਦੇ ਵਿੱਚ ਆ। ਫਲੋਰ ਵਾਲੀ ਸੀਟ ਸਭ ਤੋਂ ਜ਼ਿਆਦਾ ਵੋਟਾਂ ਉੱਥੋਂ ਲੈ ਕੇ ਜਾਂਦੇ ਆ। ਅਕਾਲੀ ਦਲ ਨੇ ਉਹ ਆਪਣੇ ਕੋਲ ਰੱਖ ਲਈ ਆ, ਕਿਉਂਕਿ ਉਹਨਾਂ ਨੇ ਕਿਹਾ ਇਹ ਆ ਵੀ ਸਾਡੀ ਇਹ ਅਸੀਂ ਜਿੱਤੇ ਆ ਇੱਥੋਂ। ਦੂਜੀ ਹੈਗੀ ਆ ਬੰਗਿਆਂ ਵਾਲੀ ਸੀਟ, ਜਿੱਥੋਂ ਕਿ ਸਤਨਾਮ ਸਿੰਘ ਕੈਂਥ ਜਿੱਤਿਆ ਸੀ, ਜਿਹੜਾ ਵਿਰੋਧੀ ਧਿਰ ਦਾ ਮੈਂਬਰ ਰਿਹਾ, ਉਹ ਵੀ ਸੀਟ ਇਹਨਾਂ ਨੇ ਆਪਣੇ ਕੋਲੇ ਰੱਖ ਲਈ ਆ। ਹੁਣ ਇਹਨਾਂ ਦੇ ਕੋਲ 2-3 ਕੁ ਸੀਟਾਂ ਆ ਜਿਨ੍ਹਾਂ ਦੇ ਵਿੱਚ ਥੋੜਾ ਬਹੁਤਾ ਆਧਾਰ ਹੈਗਾ। ਇੱਕ ਨਵਾਂ ਸ਼ਹਿਰ ਵਾਲੀ ਸੀਟ ਹੈਗੀ ਆ ਤੇ ਦੂਜੀ ਹੈਗੀ ਆ ਫਗਵਾੜੇ ਵਾਲੀ ਸੀਟ। ਕਰਤਾਰਪੁਰ ਦੇ ਵਿੱਚ ਥੋੜਾ ਜਿਹਾ ਰੱਖ ਲਓ। ਬਾਕੀ ਜਿਹੜੀਆਂ ਸੀਟਾਂ ਉਹ ਦਿੱਤੀਆਂ ਗਈਆਂ ਜਿਹੜੀਆਂ ਕਿ ਬੀਜੇਪੀ ਦੇ ਕੋਲ ਸੀ, ਖਾਸ ਤੌਰ ਤੇ ਜੰਮੂ ਕਸ਼ਮੀਰ ਦੇ ਨਾਲ ਜਿਹੜਾ ਬਾਰਡਰ ਪਠਾਨਕੋਟ ਏਰੀਆ, ਉਧਰ ਬੀਜੇਪੀ ਦੀ ਵੋਟ ਜਿਹੜੀ ਪੈਟ ਸੀ, ਉਹ ਇਲਾਕੇ ਦਿੱਤੇ ਗਏ ਆ। ਉੱਥੇ ਅਕਾਲੀ ਦਲ ਆਪਣਾ ਵੀ ਬਹੁਤਾ ਆਧਾਰ ਨਹੀਂ ਰੱਖਦਾ, ਇਸ ਕਰਕੇ ਉਹਦਾ ਜਿਹੜਾ ਖਾਮਿਆਜਾ ਇਹਨਾਂ ਨੂੰ ਇਸੇ ਕਰਕੇ ਤਾਂ ਉਹ ਕਹੀ ਜਾਂਦੇ। ਫਿਰ ਦੂਜਾ ਆ ਕਿ ਉਹਨਾਂ ਨੂੰ 23 ਸੀਟਾਂ ਦਿੰਦੇ ਆ, ਇਹਨਾਂ ਨੂੰ ਜਿਹੜੀਆਂ ਸਿਰਫ ਅਜੇ 20 ਸੀਟਾਂ ਦਿੱਤੀਆਂ ਵੀ। ਇਹ ਪਤਾ ਨਹੀਂ ਕਿਉਂ ਇਦਾਂ ਵੀ ਇੱਕ ਤਰ੍ਹਾਂ ਦੇ ਨਾਲ ਫੇਵਰ ਦੇ ਵਿੱਚ ਇਹ ਅਕਾਲੀ ਦਲ ਦੇ ਬਹੁਤ ਆ। ਤੇ ਇਹਦਾ ਜਿਹੜਾ ਆਸ ਆ ਵੀ ਇਹ ਕਾਫੀ ਹੁਣ ਇਹਨੂੰ ਵਧੀਆ ਹੁੰਗਾਰਾ ਮਿਲ ਸਕਦਾ। ਉਹਦਾ ਕਾਰਨ ਇੱਕ ਇਹ ਵੀ ਹੈਗਾ ਕਿ ਬਾਕੀ ਪਾਰਟੀਆਂ ਦੇ ਵਿੱਚ ਵੀ ਕਾਫੀ ਖਲਾਰਾ ਪਿਆ ਹੋਇਆ। ਕੋਈ ਵੀ ਇੱਦਾਂ ਲੱਗਦਾ ਨਹੀਂ ਇਸ ਸਮਝੌਤੇ ਤੋਂ ਬਾਅਦ ਦੂਜੀਆਂ ਪਾਰਟੀਆਂ, ਚਾਹੇ ਉਹ ਆਮ ਆਦਮੀ ਪਾਰਟੀ ਆ ਚਾਹੇ ਉਹ ਕਾਂਗਰਸ ਆ, ਦੋਨਾਂ ਦੇ ਵਿੱਚ ਥੋੜਾ ਜਿਹਾ ਇੱਕ ਅਸਰ। ਕਾਂਗਰਸ ਨੇ ਦਲਜੀਤ ਜੀ ਵੈਲਕਮ ਤਾਂ ਕਰਤਾ ਇਹਨਾਂ ਦੋਵਾਂ ਦਾ, ਕੱਲ ਲਾਠੀ ਚਾਰਜ ਕਰਕੇ ਇਹਨਾਂ ਦੇ ਸਮਝੌਤੇ ਦਾ ਵੈਲਕਮ ਤਾਂ ਕਾਂਗਰਸ ਨੇ ਕਰਤਾ। ਨਹੀਂ, ਵੈਲਕਮ ਤਾਂ ਬਹੁਤ ਵਧੀਆ ਹੋਇਆ ਆ। ਤੇ ਘੱਟੋ ਘੱਟ ਇਹ ਵੀ ਹੋਇਆ ਨਾ ਕਿ ਬੀਐਸਪੀ ਵੀ ਇੱਕ ਵਾਰੀ ਖਬਰਾਂ ਦੇ ਵਿੱਚ ਆ ਗਈ ਆ, ਕਿਉਂਕਿ ਜਦੋਂ ਇਹਨਾਂ ਦੇ ਅੰਦੋਲਨ ਵੀ ਹੁੰਦੇ ਆ ਤਾਂ ਕੋਈ ਵੀ ਮੀਡੀਆ ਜਿਹੜਾ ਆ, ਇੱਥੇ ਵੀ ਇੱਕ ਡਿਸਕ੍ਰਿਮੀਨੇਸ਼ਨ ਆ। ਜਦੋਂ ਵੀ ਬੀਐਸਪੀ ਕਿਸੇ ਵੀ ਗੱਲ ਦੇ ਉੱਤੇ ਗੱਲ ਕਰਦੀ ਆ, ਇਹਨਾਂ ਨੂੰ ਕਵਰੇਜ ਨਹੀਂ ਮਿਲਦੀ ਪੰਜਾਬ ਦੇ ਵਿੱਚ। ਹੁਣ ਅਕਾਲੀ ਦਲ ਦੇ ਨਾਲ ਹੋ ਕੇ ਜਦੋਂ ਗਏ ਆ ਤੇ ਇਹਨਾਂ ਦੇ ਡਾਂਗ ਵੀ ਵਧੀਆ, ਪਹਿਲਾਂ ਇਹਨਾਂ ਨੂੰ ਕੋਈ ਡਾਂਗਾ ਵੀ ਨਹੀਂ ਮਾਰਦਾ। ਉਹਦਾ ਕਾਰਨ ਕੀ ਹੈ ਕਿ ਕਿਉਂਕਿ ਸਰਕਾਰ ਡਾਂਗਾ ਵੀ ਉਹਦੇ ਹੀ ਮਾਰਦੀ ਹੈ ਜਿਹਨਾਂ ਤੋਂ ਡਰ ਲੱਗਣ ਲੱਗਦਾ। ਤੇ ਉਹ ਹੁਣ ਐਤਕੀ ਉਹਨਾਂ ਦਾ ਵੀ ਚਲੋ ਐਕਸਪੀਰੀਅੰਸ ਹੋ ਗਿਆ ਤੇ ਵਧੀਆ ਸ਼ੁਰੂਆਤ ਹੋਈ ਆ। ਦੇਖਦੇ ਖਬਰਾਂ ਤਾਂ ਮੇਰੇ ਖਿਆਲ ਹੁਣ ਕਾਫੀ ਰਿਹਾ ਕਰਨਗੇ, ਕਿਉਂਕਿ ਹੁਣ ਉਹਨਾਂ ਦਾ ਸਾਥ ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਮਿਲਿਆ, ਜਿਹੜੀ ਖਬਰਾਂ 'ਚ ਰਹਿਣ ਦੇ ਆਦੀ ਆ। ਹੋਰ ਕੁਛ ਨਹੀਂ ਤਾਂ ਜਿਹੜੇ ਬਾਦਲ ਸਾਹਿਬ ਉਹ ਮੰਗਲ ਗ੍ਰਹਿਣ ਤੇ ਕਰਾ ਦਿੰਦੇ ਹੁੰਦੇ, ਮੀਟਿੰਗ ਕਰਾ ਦਿੰਦੇ ਆ ਬਿਆਨ ਦੇਣ ਲਈ ਜਾਂ ਖਬਰਾਂ 'ਚ ਆਉਣ ਲਈ। ਉਹਨਾਂ ਦਾ ਸਾਥ ਆ ਤਾਂ ਖਬਰਾਂ 'ਚ ਰਿਹਾ ਕਰਨਗੇ। ਦਲਜੀਤ ਜੀ, ਇਸ ਤੋਂ ਬਾਅਦ ਰਵਨੀਤ ਸਿੰਘ ਬਿੱਟੂ ਹੁਣਾਂ ਦਾ ਬਿਆਨ ਜਿਹੜਾ ਆਇਆ ਬਸਪਾ ਨੂੰ ਲੈ ਕੇ, ਉਹਦੇ 'ਤੇ ਮੈਂ ਗੱਲ ਕਰਨੀ ਚਾਹੂੰਗਾ। ਉਹ ਪਤਾ ਨਹੀਂ ਬਾਅਦ ਇਹ ਸ਼ਾਇਦ ਪੋਲੀਟੀਸ਼ੀਅਨ ਕਿਤਾਬ ਇੱਕੋ ਪੜ੍ਹਦੇ ਰਾਜਨੀਤੀ ਵਾਲੀ, ਬਾਅਦ 'ਚੋਂ ਇੱਕੋ ਜਵਾਬ ਹੁੰਦਾ। ਮੇਰਾ ਜਿਹੜਾ ਬਿਆਨ ਹੈ ਉਹ ਤੋੜ ਮਰੋੜ ਕੇ ਪੇਸ਼ ਕੀਤਾ ਗਿਆ, ਮੇਰੇ ਬਿਆਨ ਨੂੰ ਗਲਤ ਲੈ ਲਿਆ ਗਿਆ। ਕਿਤਾਬ ਇੱਕੋ ਪੜ੍ਹਦੇ ਆ, ਚੱਕਰ ਕੀ ਆ? ਦੇਖੋ, ਨੋ ਡਾਊਟ ਉਹ ਕਹਿੰਦੇ ਹੁੰਦੇ ਇੱਕ ਮੁਹਾਵਰਾ ਆ ਪੰਜਾਬੀ ਦੇ ਵਿੱਚ ਵੀ, ਕਹਿੰਦੇ ਜੀਭ ਦੇ ਵਿੱਚ ਹੱਡੀ ਨਹੀਂ ਹੁੰਦੀ ਪਰ ਇਹ ਸਾਰੀਆਂ ਸਰੀਰ ਦੀਆਂ ਹੱਡੀਆਂ ਤੜਵਾ ਸਕਦੀ ਹੈ। ਇਹ ਜਦੋਂ ਬੋਲਦੇ ਆ ਉਸ ਵੇਲੇ ਦੇਖਦੇ ਨਹੀਂ, ਭਾਵੇਂ ਆਪਾਂ ਇਹ ਨਹੀਂ ਕਹਿੰਦੇ ਕਿ ਉਹਨਾਂ ਦੀ ਇੰਟੈਂਸ਼ਨ ਮਾੜੀ ਸੀ, ਪਰ ਜ਼ੁਬਾਨ ਫਿਸਲੀ ਆ। ਉਹ ਕਹਿਣਾ ਤਾਂ ਇਹ ਚਾਹੁੰਦੇ ਸੀ ਕਿ ਉੱਥੇ ਜਿਹੜੀਆਂ ਉਹ ਪਵਿੱਤਰ ਸੀਟਾਂ, ਮਤਲਬ ਇਹ ਆ ਵੀ ਆਪਣੀਆਂ ਜਿਹੜੀਆਂ ਉਹਨਾਂ ਦੀਆਂ ਆਪਣੀਆਂ ਸੀਟਾਂ ਸੀ, ਉਹਨਾਂ ਦੇ ਜਿਨ੍ਹਾਂ ਦੇ ਉੱਤੇ ਲੜਨਾ ਚਾਹੀਦਾ ਸੀ ਉਹਨਾਂ ਦੇ ਉੱਤੇ ਉਹ ਵੀ ਬੀਐਸਪੀ ਨੂੰ ਦੇਤੀਆਂ। ਅਸਲ ਦੇ ਵਿੱਚ ਇਹ ਆ, ਪਰ ਜ਼ੁਬਾਨ ਇਸ ਤਰੀਕੇ ਦੇ ਨਾਲ ਫਿਸਲੀ ਆ। ਉਹਨਾਂ ਨੇ ਇਹ ਗੱਲ ਕਹਿ ਦਿੱਤੀ ਆ ਕਿ ਬੀਐਸਪੀ ਜਿਹੜੀ ਉੱਥੇ ਖੜੀ ਕਰ ਦਿੱਤੀ ਆ, ਇਹਦੇ ਨਾਲ ਤਾਂ ਉਹ ਪਵਿੱਤਰ ਨਹੀਂ ਰਹਿਣੇ, ਉਹ ਪਵਿੱਤਰ ਸੀਟਾਂ ਦੇ ਉੱਤੇ ਇਹ ਬੰਦੇ ਖੜੇ ਕਰ ਦਿੱਤੇ ਆ। ਉਹ ਇੱਕ ਤਰ੍ਹਾਂ ਦੇ ਨਾਲ ਉਹਨੂੰ ਜਾਤੀਗਤ ਬਣਾ ਦਿੱਤਾ ਗਿਆ। ਪਰ ਨੋ ਡਾਊਟ ਇੱਕ ਜਾਤੀਗਤ ਸਮੀਕਰਨ ਅੱਜ ਵੀ, ਭਾਵੇਂ ਅਸੀਂ ਕਹਿ ਸਕਦੇ ਹਾਂ ਕਿ ਸਾਡਾ ਜਿਹੜਾ ਸਿੱਖ ਸਟੇਟ ਆ, ਅਸੀਂ ਸਿੱਖ ਧਰਮ ਨੂੰ ਮੰਨਣ ਵਾਲੇ ਲੋਕ ਆ, ਪਰ ਸਾਡੇ ਵਿੱਚ ਇਹ ਜਿਹੜਾ ਜਾਤੀਵਾਦ ਆ ਇਹ ਬਹੁਤ ਡੂੰਘੇ ਪੱਧਰ ਤੱਕ ਫੈਲਿਆ ਹੋਇਆ। ਅਸੀਂ ਚਾਹੇ ਅਣਚਾਹੇ ਦੇ ਵਿੱਚ ਇਹ ਗੱਲ ਕਰ ਦਿੰਦੇ ਹਾਂ। ਬਹੁਤ ਸਾਰੇ ਬੰਦਿਆਂ ਲੋਕਾਂ ਨੂੰ ਮਿਲਦੇ ਆ, ਉਹਨਾਂ ਦੇ ਮਨ ਦੇ ਵਿੱਚ ਨਹੀਂ ਹੁੰਦੀ ਇਹ ਗੱਲ, ਪਰ ਉਹ ਆਪਣੇ ਸੰਸਕਾਰਾਂ ਦੇ ਤੋਂ ਹੀ ਜਾਂ ਇੱਦਾਂ ਦੀਆਂ ਘਰਾਂ ਦੇ ਵਿੱਚ ਗੱਲਾਂ ਹੁੰਦੀਆਂ
ਕਿ ਉਹਨਾਂ ਨੂੰ ਲੱਗਦਾ ਆ ਉਹ ਆਟੋਮੈਟਿਕਲੀ ਕਈ ਵਾਰੀ ਗੱਲ ਕਰ ਦਿੰਦੇ ਆ ਜੀ। ਉਹ ਇਹ ਨਹੀਂ ਹੁੰਦਾ ਕਿ ਉਹਨਾਂ ਦੀ ਇੰਟੈਂਸ਼ਨ ਮਾੜੀ ਹੁੰਦੀ ਆ, ਪਰ ਇਹ ਆ ਕਿ ਉਹਨਾਂ ਦੇ ਮਨਾਂ ਦੇ ਵਿੱਚ ਇੱਕ ਜਿੱਦਾਂ ਕਹਿ ਲਓ ਕਿ ਇੱਕ ਸਬਕੌਂਸ਼ੀਅਸਲੀ ਇੱਕ ਬਣੀ ਹੋਈ ਆ ਗੱਲ, ਇੱਕ ਬਸੀ ਹੋਈ ਆ ਗੱਲ। ਪਰ ਇਹ ਜਿਹੜੀ ਜ਼ਬਾਨ ਫਿਸਲੀ, ਇਹ ਮੰਤਰੀਆਂ ਜਿਹੜੇ ਸਾਡੇ ਨੇਤਾ ਇਹਨਾਂ ਦੀ ਕਿਉਂ ਜ਼ਿਆਦਾ ਫਿਸਲਦੀ ਆ? ਇਹ ਪਹਿਲੇ ਦਿਨ ਫਿਸਲਦੀ, ਬਾਅਦ ਚ ਦੂਜੇ ਦਿਨ ਇਹ ਸਾਂਭ ਲੈਂਦੇ। ਨਹੀਂ, ਉਹਦਾ ਇਹ ਕਾਰਨ ਇਹ ਆ, ਇਸ ਕਰਕੇ ਫਿਸਲ ਗਈ ਆ ਜਦੋਂ ਬੰਦਾ ਅਪਸੈਟ ਹੋ ਜਾਂਦਾ ਜੀ। ਉਹਦੇ ਵਿੱਚ ਬੀਐਸਪੀ ਨੂੰ ਕੱਲੀ ਇਹ ਕਹਿ ਤਾਂ ਰਿਹਾ ਆ ਆਨੰਦਪੁਰ ਸਾਹਿਬ ਨੂੰ ਤੇ ਚਮਕੌਰ ਸਾਹਿਬ ਨੂੰ, ਉਹਦਾ ਨਹੀਂ ਨਾ ਇਹਨੂੰ ਡਰ ਜੀ। ਡਰ ਇਹਨੂੰ ਸਭ ਤੋਂ ਜ਼ਿਆਦਾ ਇਹ ਹੈ ਕਿ ਉਹਨਾਂ ਨੂੰ ਪਾਇਲ ਸੀਟ ਵੀ ਮਿਲ ਗਈ ਆ ਜੀ। ਪਾਇਲ ਸੀਟ ਉਹ ਸੀਟ ਆ ਜਿੱਥੇ ਇਹਨਾਂ ਦੀ ਕੋਟਲੀ ਪਿੰਡ ਜਿਹੜਾ ਆ ਬੇਅੰਤ ਸਿੰਘ ਦਾ, ਇਹ ਰਵਨੀਤ ਸਿੰਘ ਬਿੱਟੂ ਦਾ, ਉਹ ਪਿੰਡ ਪਾਇਲ ਦੇ ਵਿੱਚ ਆਉਂਦਾ ਜੀ। ਇਹਨਾਂ ਦਾ ਇੱਕ ਭਰਾ ਆ ਵੱਡਾ ਗੁਰਕੀਰਤ ਸਿੰਘ ਕੋਟਲੀ, ਉਹ ਵੀ ਬੜਾ ਮਸ਼ਹੂਰ ਰਿਹਾ ਇੱਕ ਕੇਤੀਆ ਕਾਂਡ ਦੇ ਵਿੱਚ, ਤੇ ਉਹ ਜਿਹੜਾ ਆ ਉੱਥੋਂ ਵਿਧਾਇਕ ਵੀ ਰਿਹਾ ਤੇ ਹੁਣ ਤਾਂ ਉਹ ਰਿਜ਼ਰਵ ਏਰੀਆ ਹੋ ਗਿਆ, ਤੇ ਉਹਨੇ ਉਹਦਾ ਨਾਂ ਨਹੀਂ ਲੈ ਰਿਹਾ ਕਿ ਉਹ ਨਹੀਂ ਅਪਵਿੱਤਰ ਹੋਇਆ। ਇਸ ਕਰਕੇ ਸਿਰਫ ਉਹ ਦੋ ਸਿਟੀ, ਹੁਣ ਇਹ ਗੁਰਕੀਰਤ ਸਿੰਘ ਕੋਟਲੀ ਦੀ ਚਲੋ ਉਹਦੀ ਵੀ ਜਾਂਦੇ ਜਾਂਦੇ ਆਪਾਂ ਗੱਲ ਕਰ ਲੈਂਦੇ ਆ। 1994 31 ਅਗਸਤ ਉਦੋਂ ਕੇਤੀਆ ਇੱਕ ਕੁੜੀ ਜਰਮਨ ਤੋਂ ਆਈ ਮੋਹਾਲੀ ਦੇ ਵਿੱਚ, ਜਿਹੜਾ ਕਿ ਅੱਜ ਸ਼ਹੀਦ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਹੈ, ਉਹ ਵੀ ਬੜਾ ਪਵਿੱਤਰ ਨਾਂ ਰੱਖਿਆ ਆ। ਉਸੇ ਸ਼ਹਿਰ ਦੇ ਵਿੱਚ ਇਹਨਾਂ ਨੇ ਉਹਦੇ ਨਾਲ ਭੱਦਰ ਵਿਵਹਾਰ ਕੀਤਾ। ਉਹ ਆਪਣੇ ਨਾਈਜੀਰੀਅਨ ਫਰੈਂਡਸ ਦੇ ਕੋਲ, ਅਫਰੀਕਨ ਫਰੈਂਡਸ ਦੇ ਕੋਲ ਰਹਿ ਰਹੀ ਸੀ, ਤੇ ਉੱਥੇ ਕਾਫੀ ਉਹਦੇ ਨਾਲ ਗੁਰਕੀਰ ਸਿੰਘ ਕੋਟਲੀ ਜਿਹੜਾ ਕਿ ਬੇਅੰਤ ਸਿੰਘ ਦਾ ਪੋਤਾ ਸੀ, ਤੇ ਨਾਲ ਇਹਦੇ 6 ਬੰਦੇ ਸੀ। ਇਹਨਾਂ ਨੇ ਉਹਨੂੰ ਅਗਵਾ ਵੀ ਕੀਤਾ, ਰੇਪ ਵੀ ਕੀਤਾ। ਬਾਅਦ ਦੇ ਵਿੱਚ ਉਹ ਵਿਚਾਰੀ ਇੰਨਾ ਡਰੀ, ਉਹ ਕਹਿੰਦੀ ਵੀ ਜਿੱਥੇ ਮੈਨੂੰ ਲੈ ਕੇ ਗਏ ਆ ਉੱਥੇ ਵੀ ਹਥਿਆਰਬੰਦ ਸੀਗੇ, ਵੀ ਮੈਨੂੰ ਤਾਂ ਬਹੁਤ ਜ਼ਿਆਦਾ ਡਰ ਲੱਗਾ, ਵੀ ਮੇਰੇ ਨਾਲ ਬਹੁਤ ਜ਼ਿਆਦਾ ਜਾਣੀ ਇੱਕ ਕਹਿ ਲਓ ਵੀ ਸਾਈਕੋਲੋਜੀਕਲੀ ਵੀ ਕੁੜੀ ਹਿੱਲ ਗਈ। ਉਹਨਾਂ ਦਿਨਾਂ ਦੇ ਵਿੱਚ ਇੱਕ ਫਿਲਮ ਆਈ ਸੀ ਸਟੰਟਮੈਨ, ਉਹਦਾ ਇੱਕ ਗਾਣਾ ਬੜਾ ਚੱਲਦਾ ਹੁੰਦਾ ਸੀ, ਅੰਮਾ ਦੇਖ ਤੇਰਾ ਮੁੰਡਾ ਵਿਗੜਾ ਜਾਏ, ਹਨਾ। ਉਸ ਵੇਲੇ ਜਦੋਂ ਇਹ ਆਇਆ ਤੇ ਉਧਰੋਂ ਮੁੱਖ ਮੰਤਰੀ ਸੀਗਾ ਬੇਅੰਤ ਸਿੰਘ, ਤੇ ਲੋਕਾਂ ਨੇ ਇਹ ਗਾਣੇ, ਵਿਰੋਧੀ ਧਿਰ ਨੇ ਇਹ ਗਾਉਣਾ ਸ਼ੁਰੂ ਕਰ ਦਿੱਤਾ ਵੀ ਬਾਬਾ ਦੇਖ ਤੇਰਾ ਮੁੰਡਾ ਵਿਗੜਾ, ਤੇਰਾ ਪੋਤਾ ਵਿਗੜਾ ਜਾਏ। ਇਹ ਆਮ ਚੱਲਿਆ ਗੁਰਕੀਰ ਸਿੰਘ ਕੋਟਲੀ ਦਾ। 31 ਅਗਸਤ 1994 ਨੂੰ ਇਹ ਘਟਨਾ ਹੋਈ। 31 ਅਗਸਤ 1995 ਨੂੰ ਉਹਦੇ ਉੱਤੇ ਹਮਲਾ ਹੁੰਦਾ, ਤੇ ਪੂਰੇ 1 ਸਾਲ ਬਾਅਦ 31 ਅਗਸਤ ਨੂੰ ਇਹ ਘਟਨਾ ਹੁੰਦੀ ਹੈ, 31 ਅਗਸਤ ਅਗਲੇ ਸਾਲ ਹੀ ਬੇਅੰਤ ਸਿੰਘ ਦੀ ਮੌਤ ਹੋ ਜਾਂਦੀ ਹੈ। ਉਹ ਫਿਰ ਕੇਸ ਚੱਲਦਾ ਆ, ਹਿਊਮਨ ਕਮਿਸ਼ਨ ਵਿੱਚ ਵੀ ਜਾਂਦਾ, ਵੂਮਨ ਸੈੱਲ ਦੇ ਵਿੱਚ ਵੀ ਜਾਂਦਾ ਆ, ਪਰ ਉਹ ਕੁੜੀ ਕੇਤੀਆ ਇੰਨੀ ਡਰੀ ਹੋਈ ਆ, ਉਹ ਜਰਮਨ ਤੋਂ ਵਾਪਸ ਨਹੀਂ ਆਈ। ਉਹ ਕਹਿੰਦੀ ਵੀ ਮੈਨੂੰ ਡਰ ਹੀ ਇੰਨਾ ਆ, ਵੀ ਮੈਨੂੰ ਪਤਾ ਆ ਵੀ ਜੇ ਮੈਂ ਇੰਡੀਆ ਆਉਂਦੀ ਆ, ਮੈਨੂੰ ਧਮਕੀਆਂ ਇੱਦਾਂ ਦੀਆਂ ਮਿਲੀਆਂ, ਮੈਂ ਤਾਂ ਆ ਹੀ ਨਹੀਂ ਸਕਦੀ। ਤੇ 1999 ਦੇ ਵਿੱਚ ਇਹਨੂੰ ਬਰੀ ਕਰ ਦਿੱਤਾ ਗੁਰਕੀਰ ਸਿੰਘ ਕੋਟਲੀ ਨੂੰ। ਅੱਜ ਕੱਲ੍ਹ ਇਹਨੂੰ ਹਿਮਾਚਲ ਪ੍ਰਦੇਸ਼ ਦਾ ਵੀ ਕੁਛ ਬਣਾਇਆ ਹੋਇਆ ਆ, ਤੇ ਕਾਂਗਰਸ ਪਾਰਟੀ ਦੇ ਵੱਲੋਂ। ਤੇ ਰਵਨੀਤ ਸਿੰਘ ਬਿੱਟੂ, ਦੇਖੋ ਨੋ ਡਾਊਟ ਜਿਹੜੇ ਤੁਹਾਡੇ ਕਰਮ ਆ ਪਿੱਛਾ ਨਹੀਂ ਛੱਡਦੇ ਹੁੰਦੇ, ਭਾਵੇਂ ਅੱਜ ਤੁਸੀਂ 100 ਵਧੀਆ ਬਣ ਗਏ ਹੋ, ਤੇ ਲੋਕੀ ਵੀ ਸਾਡੇ ਬੜੇ ਭੁੱਲਣ ਵਾਲੇ ਆ। ਇਹਨਾਂ ਨੇ ਉਸ ਬੰਦੇ ਨੂੰ ਉੱਥੋਂ MLA ਵੀ ਬਣਾਇਆ ਪਾਇਲ ਤੋਂ। ਇਸ ਕਰਕੇ ਜਦੋਂ ਤੁਸੀਂ ਬਿਆਨ ਦਿੰਦੇ ਆ ਖਾਸ ਤੌਰ ਦੇ ਉੱਤੇ, ਆਪਣਾ ਪਿਛੋਕੜ ਜ਼ਰੂਰ ਬੰਦੇ ਨੂੰ ਯਾਦ ਰੱਖਣਾ ਚਾਹੀਦਾ ਕਿ ਤੁਸੀਂ ਕਿੱਦਾਂ ਦੀ ਗੱਲਬਾਤ ਕਰਨੀ ਆ, ਆਪਣੇ ਵਿਵਹਾਰ ਨੂੰ ਸਹੀ ਰੱਖੋ, ਆਪਣੇ ਭਾਈਚਾਰਾ, ਹਰ ਇੱਕ ਨੂੰ ਇੱਥੇ ਸਮਝੌਤੇ ਕਰਨ ਦਾ ਵੀ ਅਧਿਕਾਰ ਹੈ, ਸਾਡਾ ਸੰਵਿਧਾਨ ਅਧਿਕਾਰ ਦਿੰਦਾ ਹਰ ਇੱਕ ਨੂੰ। ਇੱਥੇ ਜਿੱਥੋਂ ਮਰਜ਼ੀ ਤੁਸੀਂ ਚੋਣ ਲੜ ਲਓ, ਇਹ ਥੋੜੀ ਹੈਗਾ ਕਿ ਅੱਜ ਜੇ ਕੋਈ ਕਾਰਨ ਲੱਗਾ ਤੁਸੀਂ ਉਹਦੇ ਉੱਤੇ ਕਿੰਤੂ ਪਰੰਤੂ ਕਰਨ ਲੱਗ ਜਾਓ ਕਿ ਫਲਾਨਾ ਬੰਦਾ ਖੜੇ ਨਹੀਂ ਉੱਥੇ ਸਕਦਾ। ਦਲਜੀਤ ਜੀ 2022 ਆਉਣ ਵਾਲਾ, 2022 ਦੇ ਵਿੱਚ ਚੋਣਾਂ ਆ ਦੁਬਾਰਾ, ਤੇ ਜੇ ਅਸੀਂ ਬਿਆਨ ਨਹੀਂ ਦੇਵਾਂਗੇ, ਜੇ ਸਾਡੀ ਜੀਭ ਨਹੀਂ ਫਿਸਲੂਗੀ, ਖਬਰਾਂ 'ਚ ਨਹੀਂ ਆਵਾਂਗੇ, ਤੇ ਜਿਹੜੀ ਸਾਡੀ ਸੀਟ ਪੱਕੀ ਉਹ ਕਿਵੇਂ ਰਹਿਣੀ ਆ? ਬਿਲਕੁਲ। ਤੇ ਉਹ ਥੋੜੇ ਜਿਹੇ ਲੋਕਾਂ 'ਚ ਵੀ ਰਹਿੰਦਾ ਵੀ ਨੇ MLA ਸਾਡਾ ਉਹ ਵੀ ਬਹੁਤ ਕੰਮ ਕਰਦਾ ਖਬਰਾਂ ਦੇ ਵਿੱਚ ਆ, ਵੈਸੇ ਤਾਂ ਨਹੀਂ ਤਾਂ ਫਿਰ ਪੋਸਟਰ ਲਾ ਦਿੰਦੇ ਆ ਲੋਕ ਵੀ ਵੀ ਸਾਡਾ ਜੀ ਜਿਹੜਾ MP ਆ ਉਹ ਗਵਾਚਾ ਹੋਇਆ। ਹੁਣ ਉਹ ਸਨੀ ਦਿਓਲ ਆ, ਉਹ ਮੈਨੂੰ ਲੱਗਦਾ ਨਹੀਂ ਉਹ ਗੁਰਦਾਸਪੁਰ ਦੇ ਵਿੱਚ ਕਦੀ ਪਹੁੰਚਿਆ ਹੋਵੇ ਜਾਂ ਕਿੱਦਾਂ, ਉਹ ਪਰ ਪਤਾ ਨਹੀਂ ਲੋਕ ਕਿੱਦਾਂ ਚੁਣ ਲੈਂਦੇ ਆ। ਬਿਲਕੁਲ। ਇੱਥੇ ਦਲਜੀਤ ਜੀ ਚਰਨਜੀਤ ਕੁਮਾਰ ਬਿੱਲਾ ਹੁਣਾਂ ਦੀ ਇੱਕ ਟਿੱਪਣੀ ਆਈ, ਉਹ ਕਹਿੰਦੇ ਕਿ ਤੁਸੀਂ ਅਲੱਗ-ਅਲੱਗ ਬਸਪਾ ਲੀਡਰਾਂ ਦੇ ਬਾਹਰ ਜਾਣ ਦੀ ਗੱਲ ਕਰਦੇ ਹੋ, ਉਸ ਦਾ ਕਾਰਨ ਕੁਝ ਹੋਰ ਵੀ ਹਨ, ਕਿਉਂਕਿ ਜਦੋਂ ਸੰਗਠਨ ਵਿੱਚ ਸੁਪਰੋਮੈਗਰੀ ਹੁੰਦੀ ਹੈ ਤਾਂ ਉੱਥੇ ਥੱਲੇ ਵਾਲੇ ਵਰਕਰਾਂ, ਸੁਪਰੋਮੈਸੀ ਹੁੰਦੀ ਹੈ ਤਾਂ ਉੱਥੇ ਥੱਲੇ ਵਾਲੇ ਵਰਕਰਾਂ ਦੀਆਂ ਭਾਵਨਾਵਾਂ ਦੀ ਕਦਰ ਨਹੀਂ ਹੁੰਦੀ। ਤਾਂ ਸੁਭਾਵਕ ਆ ਕਿ ਉਹ ਸੰਗਠਨ 'ਚ ਦਾ ਜਿਹੜਾ ਟੁੱਟਣਾ ਆ, ਜਾਂ ਉੱਥੋਂ ਦੇ ਜਿਹੜੇ ਲੀਡਰ ਆ ਜਿਹੜੇ ਥੱਲੇ ਵਾਲੇ ਜਿਨ੍ਹਾਂ ਦੀ ਕਦਰ ਨਹੀਂ ਹੁੰਦੀ, ਉਹ ਬਾਹਰ ਚਲੇ ਜਾਂਦੇ ਪਾਰਟੀ ਛੱਡ ਕੇ। ਇਹਦਾ ਕਾਰਨ ਬਿਲਕੁਲ ਬਿੱਲਾ ਸਾਹਿਬ ਹੁਣਾਂ ਨੇ, ਚਲੋ ਇਹ ਗੱਲ ਮੈਂ ਵੀ ਮਿਸ ਕਰ ਗਿਆ ਜੀ। ਹੁਣ ਇਹ ਟੁੱਟਣ ਦਾ ਆਪਾਂ ਦੱਸ ਤਾਂ ਦਿੱਤਾ ਵੀ ਬੰਦੇ ਟੁੱਟ ਗਏ, ਉਹਦੇ ਵਿੱਚ ਅਕਾਲੀ ਦਲ ਦਾ ਵੀ ਆਪਾਂ ਦੱਸ ਦਿੱਤਾ ਵੀ ਬਹੁਤ ਵੱਡਾ ਹੱਥ ਹੈਗਾ, ਪਰ ਦੂਜੇ ਪਾਸੇ BSP ਦਾ ਵੀ ਇਹ ਹੈਗਾ ਕਿ ਉਹਨਾਂ ਨੇ ਉਹ ਬੰਦੇ ਸਾਂਭ ਕਿਉਂ ਨਹੀਂ ਸਕੇ ਜੀ। ਜਿਹੜੇ ਬੰਦੇ ਇੰਨੇ ਜਿੱਤੇ ਸੀ, 9 ਬੰਦੇ ਜਿੱਤੇ ਸੀ, ਤੇ ਉਹਨਾਂ ਨੂੰ ਬਾਅਦ ਦੇ ਵਿੱਚ ਸਾਂਭ ਕਿਉਂ ਨਹੀਂ ਪਾਏ? ਉਦੋਂ ਬਾਅਦ ਚ ਸਹੂੰਗੜਾ ਸਾਹਿਬ ਜਿੱਤੇ ਆ ਜੀ,
ਉਹਦਾ ਕਾਰਨ ਇੱਕ ਇਹ ਵੀ ਹੋਇਆ ਕਿ ਪੰਜਾਬ ਦੇ ਵਿੱਚ ਕੋਈ ਬੀਐਸਪੀ ਨੂੰ ਲੀਡਰ ਹੀ ਨਹੀਂ ਮਿਲ ਪਾਇਆ ਕਾਂਸ਼ੀ ਰਾਮ ਜੀ ਹੁਣਾਂ ਤੋਂ ਬਾਅਦ ਜੀ। ਹੁਣ ਵੀ ਜਿਹੜੀ ਤੁਸੀਂ ਇਹ ਦੇਖੋ ਵੀ ਜਸਵੀਰ ਸਿੰਘ ਗੜੀ ਜਿਹੜੇ ਆ ਉਹਨਾਂ ਦੇ ਪ੍ਰਧਾਨ ਆ ਪੰਜਾਬ ਦੇ, ਜਦੋਂ ਸਮਝੌਤਾ ਹੁੰਦਾ ਆ ਗੜੀ ਸਾਹਿਬ ਤੇ ਨਾਲ ਇੰਨਾ ਜ਼ਿਆਦਾ ਨਹੀਂ ਉਹਨਾਂ ਨੂੰ ਮੋਹਰੇ ਕੀਤਾ ਜਾਂਦਾ। ਜਿਹੜਾ ਉੱਥੋਂ ਇੰਚਾਰਜ ਲਾਇਆ ਗਿਆ ਯੂਪੀ ਤੋਂ ਉਹ ਮਿਸ਼ਰਾ ਸਾਹਿਬ, ਉਹਨਾਂ ਦੇ ਉੱਤੇ ਜ਼ਿਆਦਾ ਉਹ ਸਮਝੌਤਾ ਵੀ ਉਹਨਾਂ ਦੇ ਨਾਲ ਹੀ ਹੋਇਆ। ਅੱਜ ਵੀ ਬੀਐਸਪੀ ਦੇ ਵਿੱਚ ਕੋਈ ਵੱਡਾ ਲੀਡਰ ਹੀ ਹੈ ਨਹੀਂ ਜਿਹਨੂੰ ਆਪਾਂ ਕਹਿ ਪਾਈਏ ਵੀ ਆਹ ਜਿਹੜਾ ਬੰਦਾ ਆ ਕੱਲ੍ਹ ਨੂੰ ਮੰਨ ਲਓ ਕਿ ਕੱਲ੍ਹ ਨੂੰ ਕੋਈ ਕਹਿ ਦਈਏ ਵੀ ਕੱਲ੍ਹ ਨੂੰ ਇਹਨਾਂ ਨੇ ਮਿਨਿਸਟਰੀਆਂ ਦੇਣੀਆਂ, ਮੰਨ ਲਓ ਕਿ ਸਰਕਾਰ ਬਣ ਜਾਂਦੀ ਆ, ਮਿਨਿਸਟਰੀਜ਼ ਦੇਣੀਆਂ ਆ, ਕਿਹੜੇ ਸਾਡੇ ਲੀਡਰ ਆ ਤੇ ਉਹ ਅਜੇ ਤੱਕ ਲੀਡਰ ਹੀ ਨਹੀਂ ਬਣ ਪਾਏ। 1992 ਤੋਂ ਬਾਅਦ ਇੰਨਾ ਇੱਕ ਲੰਬਾ ਸਮਾਂ ਹੋਇਆ, ਲੰਬੇ ਸਮੇਂ ਦੇ ਵਿੱਚ ਲੀਡਰ ਬਣੇ ਵੀ ਆ। ਉਹ ਗੱਲ ਇਹਨਾਂ ਦੀ ਸਹੀ ਆ ਵੀ ਵਰਕਰਾਂ ਨੇ ਉਹਨਾਂ ਨੂੰ ਸਪੋਰਟ ਵੀ ਕੀਤੀ ਆ ਜੀ, ਪਰ ਇਹ ਆ ਵੀ ਉਹਨਾਂ ਨੂੰ ਜਿਹੜਾ ਬਣਦਾ ਜਦੋਂ ਰੁਤਬਾ ਨਹੀਂ ਦਿੱਤਾ ਜਾਂਦਾ ਜਾਂ ਮੇਰੇ ਖਿਆਲ ਇਹ ਦਲਜੀਤ ਜੀ ਜਿਹੜਾ ਇਹ ਟ੍ਰੈਂਡ ਹੈ ਇਹ ਹਰੇਕ ਪਾਰਟੀ ਦਾ ਆ ਭਾਰਤ ਦੇ ਵਿੱਚ। ਜਿਹੜੀ ਵੀ ਪਾਰਟੀ ਜੇ ਚਾਹੇ ਉਹ ਕਾਂਗਰਸ ਦੀ ਗੱਲ ਕਰੀਏ, ਚਾਹੇ ਬਸਪਾ ਦੀ, ਚਾਹੇ ਬੀਜੇਪੀ ਦੀ ਜਾਂ ਅਕਾਲੀ ਦਲ ਦੀ, ਜਿਹੜੇ ਥੱਲੇ ਵਾਲੇ ਵਰਕਰ ਆ ਉਹ ਮੇਰੇ ਖਿਆਲ ਸਿਰਫ ਜਿਹੜੀਆਂ ਦਰੀਆਂ ਝਾੜਨ ਲਈ ਜਾਂ ਕੁਰਸੀਆਂ ਇਕੱਠੀਆਂ ਕਰਨ ਲਈ ਰੱਖੇ ਹੁੰਦੇ ਆ। ਜਿਹੜੇ ਲੀਡਰ ਆ ਉਹ ਹਮੇਸ਼ਾ ਪੈਰਾਸ਼ੂਟ ਰਾਹੀਂ ਉੱਤੋਂ ਦੀ ਤਾਰ ਦਿੱਤੇ ਜਾਂਦੇ। ਦੇਖੋ ਇਹ ਐਗਜ਼ਾਮਪਲ ਦਿੰਦੇ ਆ ਇਹ ਵਿਰੋਧੀ ਧਿਰ ਵਾਲੇ। ਮੈਂ ਕਈ ਅਕਾਲੀ ਲੀਡਰਸ ਦੇ ਵਿੱਚ ਸੰਪਰਕ ਵਿੱਚ ਰਿਹਾ, ਉਹਨਾਂ ਨੇ ਕਿਹਾ ਵੀ ਜੇ ਅਸੀਂ ਗੱਲ ਕਰੀਏ ਨਾ ਵੀ ਇੰਡੀਆ ਦੇ ਵਿੱਚ ਸਭ ਤੋਂ ਓਨੈਸਟ ਜਿਹੜਾ ਵਰਕਰ ਆ ਕਿਹਦਾ ਆ, ਓਨੈਸਟ ਵਰਕਰ ਇੱਕ ਬਹੁਤ ਵੱਡੇ ਲੀਡਰ ਨੇ ਮੈਨੂੰ ਕਿਹਾ ਸੀ ਕਿ ਓਨੈਸਟ ਲੀਡਰ ਜਿਹੜਾ ਹੈ, ਓਨੈਸਟ ਵਰਕਰ ਆ ਉਹ ਬੀਐਸਪੀ ਦਾ, ਜਿਹੜਾ ਕਿ ਬਿਨਾਂ ਕਿਸੇ ਲਾਲਚ ਦੇ ਬਿਨਾਂ ਕਿਸੇ ਲਾਲਚ ਦੇ ਉਹ ਕੰਮ ਕਰਦਾ, ਪਰ ਉਹਦੀ ਜਿਹੜੀ ਪੁੱਛ ਪੜਤਾਲ ਨਹੀਂ ਹੁੰਦੀ। ਹੁਣ ਦੂਜਾ ਇਹ ਹੈ ਕਿ ਜਿੱਦਾਂ ਤੁਸੀਂ ਦੱਸਿਆ ਕਿ ਖੁਦ ਮੁਖਤਿਆਰੀ ਦੀ ਗੱਲ, ਜਿੱਦਾਂ ਹੁਣ ਖਹਿਰਾ ਸਾਹਿਬ ਬਹੁਤ ਲੋਕਾਂ ਨੇ ਚਲੋ ਆ ਤਾਂ ਹੁਣ ਆ ਸਮਝੌਤਾ ਹੋਣ ਕਰਕੇ ਤਾਂ ਵਧੀਆ ਹੋ ਗਿਆ ਵੀ ਹੁਣ ਲੋਕਾਂ ਨੇ ਥੋੜ੍ਹਾ ਜਿਹਾ ਗੁੱਸਾ ਘਟ ਗਿਆ, ਉਧਰੋਂ ਡਾਇਵਰਟ ਹੋ ਗਈ ਗੱਲ, ਨਹੀਂ ਤਾਂ ਪਿੱਛੇ ਲੋਕਾਂ ਨੇ ਬਹੁਤ ਗੁੱਸਾ ਝਾੜਿਆ। ਉਹ ਗੱਲ ਕਰਦੇ ਸੀ ਖੁਦ ਮੁਖਤਿਆਰੀ ਦੀ ਵੀ ਪੰਜਾਬ ਦੇ ਕੋਲ ਖੁਦ ਮੁਖਤਿਆਰੀ, ਅਸੀਂ ਆਪਣੇ ਫੈਸਲੇ ਆਪ ਲਈਏ। ਪਰ ਇੱਕ ਅਕਾਲੀ ਦਲ ਤੋਂ ਬਗੈਰ ਹੋਰ ਕੋਈ ਪਾਰਟੀ ਇਦਾਂ ਦੀ ਨਹੀਂ ਹੈਗੀ ਜਿਹੜੀ ਕਿ ਆਪਣੇ ਫੈਸਲੇ ਆਪ ਲੈ ਲਵੇ। ਦੱਸ ਦਿਓ ਕਿਹੜੀ ਪਾਰਟੀ ਆ? ਘੱਟੋ ਘੱਟ ਅਸੀਂ ਇਹ ਗੱਲ ਲਈ ਜ਼ਰੂਰ ਬਚਾ ਕਰ ਸਕਦੇ ਆ ਅਕਾਲੀ ਦਲ ਦਾ ਵੀ ਅਕਾਲੀ ਦਲ ਦੇ ਜੇ ਕੋਈ ਫੈਸਲੇ ਆ ਉਹ ਬਾਦਲ ਦੇ ਪਿੰਡ ਵਿੱਚ ਹੀ ਹੁੰਦੇ ਆ। ਉਹ ਕਦੀ ਕੋਈ ਦਿੱਲੀ ਨਹੀਂ ਪੁੱਛਣ ਜਾਂਦੇ ਜਾਂ ਕਿਸੇ ਬਾਹਰਲੇ ਦੇ ਕੋਲ ਨਹੀਂ ਪੁੱਛਣ ਜਾਂਦੇ, ਭਾਵੇਂ ਦੋਸ਼ ਉਹਨਾਂ ਦੇ ਲੱਗਦੇ ਆ। ਪਰ ਗੱਲ ਇਹ ਆ ਨਾ ਦਲਜੀਤ ਜੀ ਕਿ ਉਹਨਾਂ ਦਾ ਜਿਹੜੀ ਕਹਿੰਦੇ ਹੁੰਦੇ ਹਾਈ ਕਮਾਂਡ ਆ ਉਹ ਪੰਜਾਬ 'ਚ ਬੈਠੀ, ਉਹ ਪੰਜਾਬ 'ਚ ਬਾਦਲ ਪਿੰਡ 'ਚ ਬਹਿ ਕੇ ਫੈਸਲੇ ਕਰਦੀ ਆ। ਜਿਹੜੇ ਕਾਂਗਰਸ ਵਾਲੇ ਉਹ ਦਿੱਲੀ ਬੈਠੇ। ਉਹ ਗੱਲ ਉਹੀ ਆ ਕਿ ਜਿਹੜੀ ਟਰਾਂਸਪੇਰੈਂਸੀ ਆ ਪੰਜਾਬ ਪਾਰਟੀ ਦੇ ਵਿੱਚ ਉਹ ਕਿਸੇ ਪਾਰਟੀ 'ਚ ਨਹੀਂ ਹੈਗੀ। ਬਿਲਕੁਲ ਜਿਹੜਾ ਹੁਕਮ ਚੱਲਦਾ ਜਾਂ ਗੱਲਬਾਤ ਹੁੰਦੀ ਆ ਉਹ ਮੇਰੇ ਖਿਆਲ ਜਿਹੜੇ ਉੱਪਰਲੇ 2-3 ਲੀਡਰ ਆ ਉਹੀ ਕਰਦੇ ਆ ਤੇ ਉਹ ਅੱਗੇ ਚੱਲਦੀ ਹੈ ਗੱਲ। ਤੇ ਜਿਹੜੇ ਬੰਦੇ ਇਹਨਾਂ ਗੱਲਾਂ ਨੂੰ ਕਰਦੇ ਆ ਵੀ ਹੋਣੀ ਚਾਹੀਦੀ ਆ ਉਹਨਾਂ ਨੂੰ ਖੁੱਡੇ ਲਾਈਨ ਲਾ ਦਿੱਤਾ ਜਾਂਦਾ। ਬਹੁਤ ਸਾਰੀਆਂ ਇਦਾਂ ਦੀਆਂ ਐਗਜ਼ਾਮਪਲ ਤੁਸੀਂ ਲੈ ਸਕਦੇ ਆ ਇੱਥੇ। ਜੀ ਬਿਲਕੁਲ। ਇਹਦੇ ਨਾਲ ਦਲਜੀਤ ਜੀ ਆਪਾਂ ਬਿੱਟੂ ਹੁਣਾਂ ਦੀ ਗੱਲ ਕੀਤੀ ਤਾਂ ਮੈਂ ਚਾਹੁੰਦਾ ਕਿ ਆਪਾਂ ਕਾਂਗਰਸ ਦੀ ਵੀ ਗੱਲ ਕਰੀਏ। ਕਾਂਗਰਸ ਦੇ ਵਿੱਚ ਜਿਹੜਾ ਖਲਾਰਾ ਪਿਆ ਹੋਇਆ ਹੈ, ਜਿਸ ਤਰੀਕੇ ਨਾਲ 3 ਮੈਂਬਰੀ ਕਮੇਟੀ ਦੇ ਸਾਹਮਣੇ ਕਦੀ ਕੈਪਟਨ ਸਾਹਿਬ ਹੁਣਾਂ ਦੀ ਟੀਮ ਜਿਹੜੀ ਆ ਉਹ ਪੇਸ਼ ਹੁੰਦੀ ਆ, ਕਦੀ ਦੂਸਰੀ ਧਿਰ ਪੇਸ਼ ਹੁੰਦੀ ਆ, ਤੁਹਾਨੂੰ ਲੱਗਦਾ ਕਿ 2022 ਤੱਕ ਇਹ ਖਲਾਰਾ ਸਾਂਭਿਆ ਜਾਊਗਾ? ਇਹ ਕਾਂਗਰਸ ਹਾਈ ਕਮਾਂਡ ਵੀ ਕਦੀ ਖਲਾਰਾ ਸਾਂਭਦੀ ਨਹੀਂ ਹੁੰਦੀ। ਮੈਂ ਪਿਛਲੇ ਪ੍ਰੋਗਰਾਮ ਦੇ ਵਿੱਚ ਵੀ ਕਿਹਾ ਸੀ ਕਿ ਹਰ ਸਟੇਟ ਦੇ ਵਿੱਚ ਉਹਨੇ 2 ਧਿਰਾਂ ਬਣਾ ਕੇ ਰੱਖੀਆਂ। 2 ਧਿਰਾਂ ਉਦੋਂ ਹੀ ਬਣਦੀਆਂ ਹੁੰਦੀਆਂ ਜਦੋਂ ਇੱਕ ਸਮਝੌਤਾ, ਜਦੋਂ 2 ਬਿੱਲੀਆਂ ਲੜਨਗੀਆਂ ਤਾਂ ਉਹਨਾਂ ਨੂੰ ਫਿਰ ਜ਼ਰੂਰਤ ਪੈਂਦੀ ਹੈ ਇੱਕ ਬਾਂਦਰ ਦੀ। ਇਸ ਕਰਕੇ ਕਾਂਗਰਸ ਦਾ ਸ਼ੁਰੂ ਤੋਂ ਹੀ ਇਹ ਗੱਲ ਹੈਗੀ ਆ ਕਿ 2 ਪਾਰਟੀਆਂ ਬਣਾ ਕੇ ਰੱਖੋ। ਪਹਿਲਾਂ ਤੋਂ ਹੀ ਤੁਸੀਂ ਲਾ ਕੇ ਦੇਖ ਲਓ ਕਿ ਜਦੋਂ ਦਾ ਤੁਸੀਂ ਪੰਜਾਬ ਦਾ ਵੀ ਰੱਖ ਲਓ ਵੀ ਇਹਨਾਂ ਦੇ ਇੱਕ ਵਿਰੋਧੀ ਖੇਮਾ ਰਿਹਾ ਜਿਹਨਾਂ ਨੂੰ ਹਵਾ ਦਿੰਦੇ ਰਹੇ ਆ। ਪ੍ਰਤਾਪ ਸਿੰਘ ਬਾਜਵਾ ਉਹਨਾਂ ਨੂੰ ਕਿੰਨੀ ਹਵਾ ਦਿੱਤੀ ਹੋਈ ਸੀ। ਪਹਿਲਾਂ ਭੱਠਲ ਗਰੁੱਪ ਇੱਕ ਬਣਾ ਕੇ ਦਿੱਤਾ ਸੀ ਜਿਹੜਾ ਕਿ ਕੈਪਟਨ ਦੇ ਖਿਲਾਫ ਚੱਲਦਾ ਸੀ, ਫਿਰ ਬਾਜਵਾ ਗਰੁੱਪ ਆ ਗਿਆ। ਅੱਜ ਕੱਲ੍ਹ ਸਿੱਧੂ ਦੇ ਰੂਪ ਦੇ ਵਿੱਚ ਬਾਜਵਾ ਥੋੜ੍ਹਾ ਜਿਹਾ ਕਮਜ਼ੋਰ ਆ। ਉਹਦੇ ਵਿੱਚ ਇਹੀ ਆ ਕਿ ਸਾਡੀ ਸੁਪਰੀਮੇਸੀ ਬਣੀ ਰਵੇ। ਇਹੀ ਤੁਸੀਂ ਹੁਣ ਰਾਜਸਥਾਨ ਦੇ ਵਿੱਚ ਦੇਖ ਲਓ, ਉੱਥੇ ਗਹਿਲੋਤ ਦਾ ਚੱਲ ਰਿਹਾ ਆ ਪਾਇਲਟ ਦੇ ਨਾਲ। ਇੱਦਾਂ ਹੀ ਉੱਥੇ ਸਿੰਧੀਆ ਜਿਹੜਾ ਮੱਧ ਪ੍ਰਦੇਸ਼ ਦੇ ਵਿੱਚ ਅਲੱਗ ਹੋ ਗਿਆ। ਉਹਦੇ ਕਾਰਨ ਇਹੀ ਆ ਕਿ ਇਹ ਕਮੇਟੀ ਬਣਾ ਦਿੰਦੇ ਆ, ਸਾਰੇ ਜਣੇ ਆਪਣੇ ਆਪਣੇ ਦੱਸੇ ਆਏ ਆ। ਉਹ ਫਿਰ ਦੋਨੇ ਧਿਰਾਂ ਨੂੰ ਨਾਰਾਜ਼ ਨਹੀਂ ਕਰਨਾ ਚਾਹੁੰਦੇ ਹੁੰਦੇ, ਕਿਉਂਕਿ ਮੰਗ ਤਾਂ ਦੋਨਾਂ ਧਿਰਾਂ ਦੀ ਇਹੀ ਆ ਕਿ ਸਾਡਾ ਜਿਹੜਾ ਧੜਾ ਆ ਉਹਨੂੰ ਉੱਪਰ ਕੀਤਾ ਜਾਵੇ, ਦੂਜੇ ਧੜੇ ਨੂੰ ਥੱਲੇ ਲਾਇਆ ਜਾਵੇ। ਤੇ ਪਾਰਟੀ ਹਾਈ ਕਮਾਂਡ ਇਹ ਚਾਹੁੰਦੀ ਨਹੀਂ ਹੁੰਦੀ। ਉਹ ਫਿਰ ਕੀ ਕਰਦੀ ਆ ਕਿ ਦੋਨਾਂ ਨੂੰ ਇੱਕ ਲਾਰਾ ਦੇ ਦਿੰਦੀ ਹੁੰਦੀ ਆ ਵੀ ਕੋਈ ਗੱਲ ਨਹੀਂ, ਹੁਣ ਅਗਲੀਆਂ ਚੋਣਾਂ ਆਉਣ ਦਿਓ, ਚੋਣਾਂ ਤੁਸੀਂ ਚੰਗੀ ਤਰ੍ਹਾਂ ਦੇ ਨਾਲ ਨਗਾਓ, ਫਿਰ ਉਸ ਤੋਂ ਬਾਅਦ ਆਪਾਂ ਦੇਖਾਂਗੇ। ਲਾਰੇ ਦੋਨਾਂ ਨੂੰ ਹੀ ਉਹੋ ਜਿਹਾ ਦੇ ਦਿੰਦੇ ਆ। ਫਿਰ ਬਾਅਦ ਦੇ ਵਿੱਚ ਉਹ ਪਤਾ ਨਹੀਂ ਕੀ ਹੋਣਾ ਆ ਡਿਸੀਜਨ ਉੱਥੇ ਜਾ ਕੇ। ਫਿਰ 2022 ਤੱਕ ਹੁਣ ਇਹ ਆ ਕਿ ਚੋਣਾਂ ਲਾਗੇ ਆ ਗਈਆਂ, ਪਰ ਹੁਣ ਦੂਜੇ ਸਾਰੇ ਜਿਹੜੇ ਲੀਡਰ ਆ ਉਹਨਾਂ ਦੇ ਕੋਲ ਵੀ ਹੁਣ ਐਡੀ ਵੱਡੀ ਚੋਇਸ ਨਹੀਂ ਰਹੀ। ਟਾਈਮ ਬਹੁਤ ਜ਼ਿਆਦਾ ਹੋ ਗਿਆ। ਸਿੱਧੂ ਸਾਹਿਬ ਵੀ ਉਦੋਂ ਦੇ ਬੋਲੇ ਨਹੀਂ ਜਦੋਂ ਦੇ ਪੇਸ਼ ਹੋ ਕੇ ਆਏ ਆ, ਤੇ ਹੁਣ ਟਾਈਮ ਥੋੜਾ ਆ। ਹੁਣ ਉਹਨਾਂ ਨੂੰ ਲੱਗਦਾ ਵੀ 2022 ਦੀਆਂ ਇੱਕ ਵਾਰੀ ਚੋਣਾਂ ਜਿੱਤ ਲਈਏ
ਫਿਰ ਉਸ ਤੋਂ ਬਾਅਦ ਸ਼ਾਇਦ ਅਗਲਾ। ਜਿਹੜੀ ਤੁਸੀਂ ਸਿੱਧੂ ਸਾਹਿਬ ਦੀ ਚੁੱਪ ਦੀ ਗੱਲ ਕੀਤੀ ਹੈ, ਇਹਦੇ ਪਿੱਛੇ ਕੀ ਕਾਰਨ ਦੇਖਦੇ ਹੋ? ਇਹ ਕੀ ਉਧਰੋਂ ਕੋਈ ਗ੍ਰੀਨ ਲਾਈਟ ਮਿਲੀ, ਗ੍ਰੀਨ ਸਿਗਨਲ ਮਿਲਿਆ ਹਾਈ ਕਮਾਂਡ ਵੱਲੋਂ, ਜਾਂ ਕਿਤੇ ਹੋਰ ਬੰਨੇ? ਨਹੀਂ, ਉਹਦੇ ਵਿੱਚ ਗ੍ਰੀਨ ਸਿਗਨਲ ਤਾਂ ਪਹਿਲਾਂ ਤੋਂ ਹੀ ਦਿੱਤਾ ਜਾਂਦਾ ਆ, ਪਹਿਲਾਂ ਹੀ ਇਹਨਾਂ ਨੂੰ ਕਿਹਾ ਸੀ, ਜਾਣੀ ਦੱਸਦੇ ਆ ਇਹ ਖਬਰਾਂ ਵੀ ਮੀਡੀਆ ਚੱਲਦੀਆਂ ਰਹੀਆਂ, ਵੀ ਕਿਹਾ ਤਾਂ ਇਹ ਸੀ ਵੀ ਤੈਨੂੰ ਉਪ ਮੁੱਖ ਮੰਤਰੀ ਬਣਾਇਆ ਜਾਊਗਾ, ਪਰ ਉਦੋਂ ਤੱਕ ਕੈਪਟਨ ਅਮਰਿੰਦਰ ਸਿੰਘ ਦਾ ਮੈਜੋਰਟੀ ਦੇ ਉੱਤੇ ਜਾਣੀ ਜਿਹੜੇ ਵਿਧਾਇਕ ਸੀ ਉਹਨਾਂ ਉੱਤੇ ਕਬਜ਼ਾ ਹੋ ਚੁੱਕਾ ਸੀ, ਤੇ ਉਹ ਮੰਨੇ ਨਹੀਂ ਇਸ ਗੱਲ ਨੂੰ। ਹੁਣ ਵੀ ਮੰਗ ਜਿਹੜੀ ਉਹਨਾਂ ਦੀ ਇਹੀ ਆ ਕਿ ਮੈਨੂੰ ਕਿਉਂਕਿ ਇਹ ਜਿਹੜੇ ਬੰਦੇ ਆ, ਚਾਹੇ ਖਹਿਰਾ ਸਾਹਿਬ ਹੋਏ, ਨਵਜੋਤ ਸਿੰਘ ਸਿੱਧੂ ਸਾਹਿਬ ਹੋਏ, ਇਹ ਕਦੀ ਕਿਸੇ ਦੇ ਅੰਡਰ ਨਹੀਂ ਕੰਮ ਕਰ ਸਕਦੇ, ਇਹ ਇਹਨਾਂ ਦੀ ਸਮੱਸਿਆ। ਹੁਣ ਹੋ ਸਕਦਾ ਆ ਕਿ ਕਿਉਂਕਿ ਹੁਣ ਜੇ ਤਾਂ ਭਾਜਪਾ ਦੇ ਵਿੱਚ ਥੋੜਾ ਜਿਹਾ ਉਭਾਰ ਹੁੰਦਾ ਫੇਰ ਤਾਂ ਨਹੀਂ, ਹੁਣ ਭਾਜਪਾ ਵੱਲ ਨੂੰ ਹੋ ਤੁਰਨਾ ਸੀ ਤੇ ਦੋਨੇ ਪਾਰਟੀਆਂ ਚਾਹੇ ਭਾਜਪਾ ਤੇ ਚਾਹੇ ਕਾਂਗਰਸ ਆ, ਉਹ ਇਹਨਾਂ ਨੂੰ ਚਾਹੁੰਦੀ ਆ ਵੀ ਚਾਹੁੰਦੀ ਉਹਨਾਂ ਨੂੰ ਇਹ ਆ ਵੀ ਨੈਸ਼ਨਲ ਲੈਵਲ ਦਾ ਲੀਡਰ ਵੀ ਜਾ ਕੇ ਤੁਸੀਂ ਜਿਹੜਾ ਆ ਦਿੱਲੀ ਤੋਂ ਬੈਠੋ। ਪਰ ਤੁਸੀਂ ਗੱਲ ਕੀਤੀ ਦਿਲਜੀਤ ਜੀ ਕਿ ਭਾਜਪਾ ਦੇ ਵਿੱਚ ਉਭਾਰ ਤਾਂ ਮੇਰੇ ਖਿਆਲ ਇੱਕੋ ਕਾਰਨ ਕਰਕੇ ਅੜਿਆ ਹੋਇਆ, ਜਿਹੜੇ ਉਹ 3 ਬਿੱਲ ਆ ਜਿਨ੍ਹਾਂ ਦੇ ਰੋਸ ਦੇ ਵਿੱਚ ਕਿਸਾਨ ਉੱਥੇ ਬੈਠੇ ਹੋਏ ਆ। ਜੇ ਉਹ ਭਾਜਪਾ ਉਹ 3 ਬਿੱਲਾਂ ਨੂੰ ਕੈਂਸਲ ਕਰ ਦੇਵੇ ਕਿ ਅੱਜ ਅਸੀਂ ਤੁਹਾਡੀ ਜਿਹੜੀ ਕਿਸਾਨਾਂ ਦੀ ਗੱਲ ਮੰਨ ਕੇ ਅੱਜ ਹੀ ਕੈਂਸਲ ਕਰਦੇ ਹਾਂ, ਤੇ ਨਾਲ ਦੀ ਨਾਲ ਸਿੱਧੂ ਸਾਹਿਬ ਹੁਣਾਂ ਨੂੰ ਚਿੱਠੀ ਪਾਈ ਜਾਵੇ ਵੀ ਆਓ ਮੁੱਖ ਮੰਤਰੀ ਦੀ ਕੁਰਸੀ ਸੰਭੋ, ਤੁਹਾਨੂੰ ਲੱਗਦਾ ਨਹੀਂ ਕਿ ਉਭਾਰ ਵਾਪਸ ਆ ਸਕਦਾ? ਫਿਰ ਆ ਸਕਦਾ, ਕਿਉਂਕਿ ਅਜੇ ਵੀ ਉਹਨਾਂ ਦੇ ਚਹੇਤੇ ਤਾਂ ਉੱਧਰ ਵੀ ਹੈਗੇ ਆ ਦੋਨੇ ਸਾਈਡਸ ਦੇ ਉੱਤੇ, ਕਿ ਫਿਰ ਇਹ ਹੁੰਦਾ ਆ ਵੀ ਇਹ ਸਭ ਕੁਝ ਜਾਇਜ਼ ਹੁੰਦਾ ਪਿਆਰ ਦੇ ਵਿੱਚ ਤੇ ਜੰਗ ਦੇ ਵਿੱਚ। ਇਹ ਆਮ ਲੋਕਾਂ ਦੇ ਲਈ ਹੁੰਦਾ ਆ, ਲੜਾਈਆਂ ਝਗੜੇ ਆਮ ਵਰਕਰਾਂ ਦੀਆਂ ਹੁੰਦੀਆਂ, ਲੜਾਈਆਂ ਝਗੜੇ ਜਿਹੜੇ ਲੀਡਰ ਹੁੰਦੇ ਆ ਇਹ ਪਹਿਲਾਂ ਹੀ ਇੱਕ ਲੂਪ ਹੋਲ ਰੱਖਦੇ ਹੁੰਦੇ ਆ। ਇਦਾਂ ਦੀ ਐਗਜ਼ਾਮਪਲ ਆ ਜੀ, ਆਪਾਂ ਪਿੱਛੇ ਜੇ ਵੇਖੀ ਆ, ਜਿਹੜੇ ਕੈਪਟਨ ਸਾਹਿਬ ਨੂੰ ਖਹਿਰਾ ਸਾਹਿਬ ਕਹਿੰਦੇ ਸੀ ਕਿ ਹਰ ਫਰੰਟ ਤੇ ਫੇਲ ਹੋਏ ਆ, ਹੁਣ ਉਹ ਕਹਿੰਦੇ ਉਹਨਾਂ ਵਰਗਾ ਨੇਤਾ ਕੋਈ ਨਹੀਂ। ਬਿਲਕੁਲ ਜੀ। ਇਹਦੇ ਨਾਲ ਦਿਲਜੀਤ ਜੀ ਪੰਜਾਬ ਦੀ ਰਾਜਨੀਤੀ ਤੋਂ ਬਾਅਦ ਮੈਂ ਥੋੜ੍ਹੀ ਜਿਹੀ ਗੱਲ ਜਿਹੜੀ ਆ ਅਡਾਨੀ ਗਰੁੱਪ ਦੀ ਕਰਨੀ ਚਾਹੂੰਗਾ। ਅਡਾਨੀ ਗਰੁੱਪ ਦੇ ਸ਼ੇਅਰਸ ਆ ਜਿਹੜੇ ਉਹ ਕਾਫੀ ਥੱਲੇ ਗਏ ਆ, ਕਾਫੀ ਨੁਕਸਾਨ ਝੱਲਣਾ ਪਿਆ ਆ ਗੌਤਮ ਅਡਾਨੀ ਨੂੰ, ਕੀ ਕਾਰਨ ਦੇਖਦੇ ਹੋ? ਇਹ ਕੋਈ 55,000 ਕਰੋੜ ਦੇ ਕਰੀਬ ਘਾਟਾ ਪੈ ਗਿਆ ਸਿਰਫ 1-2 ਦਿਨ ਦੇ ਵਿੱਚ। ਸੋਮਵਾਰ ਨੂੰ ਸ਼ੇਅਰ ਬਾਜ਼ਾਰ ਜਦੋਂ ਖੁੱਲਿਆ ਉਸ ਤੋਂ ਬਾਅਦ ਅਡਾਨੀ ਦੇ ਬਹੁਤ ਜ਼ਿਆਦਾ ਸ਼ੇਅਰ 5% ਤੋਂ ਲੈ ਕੇ 25% ਤੱਕ ਇਹਦੇ ਸ਼ੇਅਰ ਜਿਹੜੇ ਡਿੱਗ ਗਏ। ਸ਼ੇਅਰ ਡਿੱਗਣ ਦਾ ਕਾਰਨ ਇਹ ਸੀ ਕਿ ਜਿਹੜੀ ਦੇਖੋ ਇਹ ਸ਼ੇਅਰ ਬਾਜ਼ਾਰ ਕਿੱਦਾਂ ਕੰਮ ਕਰਦਾ ਕਿ ਜਦੋਂ ਮੰਨ ਲਓ ਕਿ ਬਾਹਰੋਂ ਕਿਸੇ ਇੱਕ ਤਾਂ ਭਾਰਤ ਦੇ ਵਿੱਚ ਤੁਸੀਂ ਰਜਿਸਟਰਡ ਹੈਗੇ ਆ ਸਟਾਕ ਮਾਰਕੀਟ ਦੇ ਵਿੱਚ, ਬਾਹਰਲਾ ਬੰਦਾ ਕੋਈ ਚਾਹੁੰਦਾ ਆ ਕਿ ਮੈਂ ਇਨਵੈਸਟ ਕਰਾਂ ਉਸ ਕੰਪਨੀ ਦੇ ਵਿੱਚ, ਉਹਦੇ ਵਿੱਚ ਇਹ ਇੱਕ ਪੋਰਟਫੋਲੀਓ ਆ, ਉਹਨੂੰ ਕਹਿ ਦਿੰਦੇ ਆ ਕਿ ਇਨਵੈਸਟਮੈਂਟ ਪੋਰਟਫੋਲੀਓ। ਉਹਦੇ ਵਿੱਚ ਕੀ ਹੁੰਦਾ ਕਿ ਕੁੱਲ ਕੀਮਤ ਜਿਹੜੀ ਤੁਹਾਡੀ ਹੈਗੀ ਕੰਪਨੀ ਦੀ ਉਹਦਾ 10% ਤੁਸੀਂ ਖਰੀਦ ਸਕਦੇ ਹੁੰਦੇ ਆ, 10% ਤੋਂ ਉੱਤੇ ਨਹੀਂ। ਜੇ ਤੁਸੀਂ 10% ਤੋਂ ਉੱਤੇ ਦੇ ਸ਼ੇਅਰ ਖਰੀਦ ਲੈਂਦੇ ਆ ਫਿਰ ਉਹਨੂੰ ਡਾਇਰੈਕਟ ਇਨਵੈਸਟਮੈਂਟ ਕਹਿ ਦਿੰਦੇ ਆ ਜੀ। ਹੁਣ ਉਹ ਜਿਹੜਾ ਪੋਰਟਫੋਲੀਓ ਵਾਲਾ ਇਨਵੈਸਟਮੈਂਟ ਸੀ ਮੌਰੀਸ਼ਸ ਦੇ ਵਿੱਚ ਬੈਨੀਫੀਸ਼ੀਅਰ ਦਾ ਪਤਾ ਨਹੀਂ ਲੱਗਾ, ਜਿਹਦੇ ਕਰਕੇ ਉਹਨਾਂ ਨੂੰ ਥੋੜ੍ਹਾ ਜਿਹਾ ਡਾਊਟ ਸੀ, ਉਹਦੇ ਕਰਕੇ ਉਹਨਾਂ ਨੇ ਇਹਨਾਂ ਦੇ ਜਿਹੜੇ ਖਾਤੇ ਆ 6 ਕੰਪਨੀਆਂ ਦੇ ਫਰੀਜ਼ ਕਰਤੇ ਜੀ। ਹੁਣ ਸਟਾਕ ਮਾਰਕੀਟ ਸਿਰਫ ਇੱਕ ਭਰੋਸੇ ਦੇ ਉੱਤੇ ਚੱਲਦਾ ਜੀ। ਹੁਣ ਉਹ ਭਰੋਸਾ ਜਦੋਂ ਟੁੱਟਦਾ ਆ ਤੇ ਨਾਲੇ ਸਟਾਕ ਜਿਹੜਾ ਆ ਡਿੱਗ ਜਾਂਦਾ। ਹੁਣ ਉਹ ਭਰੋਸਾ ਲੋਕਾਂ ਦੇ ਵਿੱਚ ਟੁੱਟਾ ਇੱਕਦਮ ਹੀ ਕਿ ਜਿਹੜਾ ਉੱਥੇ ਮੌਰੀਸ਼ਸ ਦੇ ਵਿੱਚ ਕਲੋਜ਼ ਹੋ ਗਿਆ ਵੀ ਪਤਾ ਨਹੀਂ ਹੁਣ ਭਵਿੱਖ ਕੰਪਨੀ ਦਾ ਕੀ ਹੋਣਾ। ਉਹਦੇ ਨਾਲ ਸ਼ੇਅਰ ਬਾਜ਼ਾਰ ਇਹਦਾ ਅਡਾਨੀ ਦਾ ਬਹੁਤ ਮਾੜਾ ਰਿਹਾ ਤੇ 55,600 ਕਰੋੜ ਰੁਪਏ ਦਾ ਕੁਛ ਜਿਹੜਾ ਘਾਟਾ ਆ ਉਹਨੂੰ ਪਿਆ ਆ। ਤੇ ਪਰ ਫਿਰ ਵੀ ਇਹਨੂੰ ਮੰਨਦੇ ਆ ਵੀ ਜਿਹੜੇ ਛੋਟੇ ਇਨਵੈਸਟਰ ਆ ਜਿਨ੍ਹਾਂ ਨੇ ਇਨਵੈਸਟ ਕੀਤਾ ਸੀ ਉਹਨਾਂ ਨੂੰ ਬਹੁਤ ਜ਼ਿਆਦਾ ਘਾਟਾ ਇਸ ਗੱਲ ਤੋਂ ਪੈਣਾ, ਭਾਵੇਂ ਕਿ ਇਹ ਆਉਣ ਵਾਲੇ ਹੁਣ ਦਿਨਾਂ ਤੋਂ ਪਤਾ ਲੱਗਣਾ ਹੈ ਆਪਾਂ ਨੂੰ, ਕਿਉਂਕਿ ਜਿਹੜੀਆਂ ਵੱਡੀਆਂ ਕੰਪਨੀਆਂ ਇਹਨਾਂ ਦਾ ਉਭਾਰ ਵੀ ਬਹੁਤ ਜ਼ਿਆਦਾ ਹੁੰਦਾ ਪਰ ਇਹਨਾਂ ਦਾ ਜਿਹੜਾ ਡਿੱਗਣਾ ਹੁੰਦਾ ਆ ਇਹ ਵੀ ਬੜਾ ਦੇਖਣਾ। ਤੁਸੀਂ ਕਹਿੰਦੇ ਕੰਪਨੀ ਦਾ ਕੀ ਹੋਣਾ, ਪਰ ਜਿਸ ਕੰਪਨੀ ਮਗਰ ਪ੍ਰਧਾਨ ਮੰਤਰੀ ਸਾਹਿਬ ਆਪ ਖਲੋਤੇ ਹੋਣ, ਜਿਨ੍ਹਾਂ ਦੀ ਪਿੱਠ ਤੇ ਖਲੋਤੇ ਹੋਣ, ਮੇਰੇ ਖਿਆਲ ਉਹਦੀਆਂ ਤੇ ਦਸੇ ਘਿਓ ਚ ਉਹ ਜਾਂਦੀ ਕਿਤੇ ਨਹੀਂ। ਬਿਲਕੁਲ ਉਹਨਾਂ ਦਾ ਕੁਛ ਨਹੀਂ ਜਾਣਾ, ਪਰ ਜਿਹੜੇ ਸਾਡੇ ਵਰਗਿਆਂ ਨੇ ਇਨਵੈਸਟ ਕੀਤਾ ਹੁਣ, ਜਿਨ੍ਹਾਂ ਨੇ ਹੁਣ ਮੰਨ ਲਓ ਕਿ ਸ਼ਨੀਵਾਰ ਨੂੰ 700 ਰੁਪਏ ਦਾ ਸ਼ੇਅਰ ਕੋਈ ਖਰੀਦ ਲਿਆ, ਸੋਮਵਾਰ ਨੂੰ ਜਦੋਂ ਸਟਾਕ ਖੁੱਲਦਾ ਹੈ ਉਹਦੀ ਕੀਮਤ ਜਿਹੜੀ 400 ਜਾਂ 500 ਰਹਿ ਗਈ ਆ, ਬੰਦੇ ਤਾਂ ਉਹ ਜ਼ਿਆਦਾ ਰਗੜ ਹੋਏ ਆ ਜਿਨ੍ਹਾਂ ਨੇ ਇਨਵੈਸਟਮੈਂਟ ਕੀਤੀ। ਇਸ ਕਰਕੇ ਉਹਨਾਂ ਨੂੰ ਕਾਫੀ ਘਾਟਾ ਪਿਆ ਜੀ। ਇਹਦੇ ਨਾਲ ਦਿਲਜੀਤ ਜੀ ਪ੍ਰੋਗਰਾਮ ਦੇ ਸਮਾਂ ਤਕਰੀਬਨ ਮੁਕੰਮਲ ਹੋਣ ਵਾਲਾ ਆ, ਉਹਦੇ ਨਾਲ ਪ੍ਰੋਗਰਾਮ ਦੇ ਅਖੀਰ ਦੇ ਵਿੱਚ ਮੈਂ ਕਰੋਨਾ ਵਾਇਰਸ ਦੀ ਗੱਲ ਕਰਨੀ ਚਾਹੁੰਦਾ। ਕਰੋਨਾ ਵਾਇਰਸ ਪੰਜਾਬ ਦੇ ਵਿੱਚ ਹਾਲਾਤ ਥੋੜ੍ਹੇ ਜਿਹੇ ਸੁਖਾਵੇਂ ਹੋਏ ਆ ਤੇ ਉਹਨਾਂ ਦੀਆਂ ਪੰਜਾਬ ਸਰਕਾਰ ਨੇ ਨਵੀਆਂ ਹਦਾਇਤਾਂ ਉਹਦੇ ਕੀਤੀਆਂ, ਐਲਾਨ ਕੀਤੀਆਂ, ਉਹਨਾਂ ਬਾਰੇ ਜ਼ਰੂਰ ਗੱਲ ਕਰੋ ਜੀ। ਕਿਉਂਕਿ 14 ਜੂਨ ਤੱਕ ਇਹਨਾਂ ਨੇ ਕਿਹਾ ਸੀ, ਇਹ ਵੈਸੇ ਵਧੀਆ ਗੱਲ ਹੋਈ ਆ ਪੂਰੇ ਭਾਰਤ ਦੇ ਵਿੱਚ। ਜੇ ਆਪਾਂ ਦੇਖੀਏ ਭਾਵੇਂ ਕਿ ਕੁਛ ਸਟੇਟਸ ਨੇ ਅਜੇ ਵੀ ਲੋਕਡਾਊਨ ਰੱਖਿਆ ਆ
ਤੇ ਪੰਜਾਬ ਸਰਕਾਰ ਨੇ ਵੀ ਥੋੜਾ ਜਿਹਾ ਹੁਣ ਰਿਆਇਤ ਦਿੱਤੀ ਆ, ਖਾਸ ਤੌਰ ਤੇ ਕਰਫਿਊ ਦੇ ਵਿੱਚ ਵੀ ਰਿਆਇਤ ਦਿੱਤੀ ਆ ਤੇ 50 ਬੰਦਿਆਂ ਤੱਕ ਕਹਿ ਵੀ ਦਿੱਤਾ ਹੈ ਵੀ ਤੁਸੀਂ ਇਕੱਠੇ ਵੀ ਹੋ ਸਕਦੇ ਆ। ਜਿਮ ਜਿਹੜੇ ਆ, ਸਿਨੇਮਾਸ ਵਗੈਰਾ, ਰੈਸਟੋਰੈਂਟ, ਇਹ ਕਹਿਤਾ ਵੀ ਹਾਫ ਕਪੈਸਿਟੀ ਦੇ ਵਿੱਚ ਤੁਸੀਂ ਖੋਲ ਸਕਦੇ ਆ। ਇੱਕ ਤਰ੍ਹਾਂ ਦੇ ਨਾਲ ਇਹ ਵਧੀਆ ਹੈਗੀ, ਪਰ ਨਾਲ ਦੀ ਨਾਲ ਲੋਕਾਂ ਨੂੰ ਹੁਣ ਜ਼ਰੂਰ ਅਵੇਅਰ ਇਸ ਗੱਲ ਦੇ ਨਾਲ ਜ਼ਰੂਰ ਰਹਿਣਾ ਚਾਹੀਦਾ ਆ ਕਿ ਸਰਕਾਰਾਂ ਨੂੰ ਵੀ ਇਹ ਤਕੀਦ ਜ਼ਰੂਰ ਕਰਨੀ ਚਾਹੀਦੀ ਆ ਕਿ ਜੇ ਇਸ ਤਰੀਕੇ ਦੇ ਨਾਲ ਸੈਕੰਡ ਵੇਵ ਆਈ ਆ, ਦੇਖੋ ਕਿ ਫਸਟ ਵੇਵ ਦੇ ਨਾਲੋਂ ਸੈਕੰਡ ਜਿਹੜੀ ਵੇਵ ਸੀ ਬਹੁਤ ਖਤਰਨਾਕ ਸੀ, ਬਹੁਤ ਜ਼ਿਆਦਾ ਨੁਕਸਾਨ ਕੀਤਾ, ਸਾਂਭਣਾ ਬਹੁਤ ਔਖਾ ਹੋ ਗਿਆ ਕਿਉਂਕਿ ਜਦੋਂ ਓਵੇਸਲੇ ਹੁੰਦੇ ਆ ਉਸ ਵੇਲੇ ਬਹੁਤ ਜ਼ਿਆਦਾ ਨੁਕਸਾਨ ਹੁੰਦਾ। ਹੁਣ ਇਸ ਕਰਕੇ ਤਿਆਰ ਰਹਿਣਾ ਚਾਹੀਦਾ ਵੀ ਜਿਹੜੀ ਥਰਡ ਵੇਵ ਆ ਕਿਤੇ ਇੱਦਾਂ ਦੀ ਨਾ ਆ ਜਾਵੇ, ਇਸ ਕਰਕੇ ਉਹਦੇ ਲਈ ਵੀ ਤੁਸੀਂ ਪ੍ਰਪੇਅਰ ਰਹੋ ਜਦੋਂ ਤੱਕ ਇਹਦਾ ਪੂਰਾ ਖਾਤਮਾ ਨਹੀਂ ਹੋ ਜਾਂਦਾ। ਦੂਜਾ ਇਹ ਆ ਕਿ ਜਿਹੜਾ ਟੀਕਾਕਰਨ ਚੱਲ ਰਿਹਾ, ਵੈਕਸੀਨੇਸ਼ਨ ਹੋ ਰਹੀ ਆ, ਉਹਦਾ ਵੀ ਪੂਰਾ ਸਹਿਯੋਗ ਕਰੋ। ਬਹੁਤ ਸਾਰੀਆਂ ਅਫਵਾਹਾਂ ਇੱਦਾਂ ਦੀਆਂ ਆਰਡਰ ਰਹੀਆਂ ਬਈ ਜਿਹੜਾ ਇਹ ਕਾਫੀ ਖਤਰਨਾਕ ਆ, ਇਹਦੇ ਨਾਲ ਦੇਖੋ ਨੋ ਡਾਊਟ ਅਜੇ ਤੱਕ ਸਾਨੂੰ ਇਹਦੇ ਉੱਤੇ ਹੋਰ ਵੀ ਦੇਖਣਾ ਪੈਣਾ, ਹੋ ਸਕਦਾ 2-3 ਸਾਲ ਤੱਕ ਸਾਨੂੰ ਪਤਾ ਲੱਗੇ ਵੀ ਇਹ ਟੀਕਿਆਂ ਦਾ ਕੀ ਪ੍ਰਭਾਵ ਆ, ਪਰ ਅਜੇ ਤੱਕ ਦੇ ਜੋ ਨਤੀਜੇ ਆ ਉਹ ਇਹੀ ਆ ਕਿ ਇਹ ਸੇਫ ਆ ਤੇ ਉਸ ਬਿਮਾਰੀ ਦੇ ਨਾਲ ਲੜਨ ਦੇ ਕਾਬਲ ਆ। ਹੁਣ ਤੱਕ ਜਿਹੜੀ ਡਾਟਾ ਜਿਹੜਾ ਦੇਖਿਆ ਮੈਂ, ਉਹਦੇ ਵਿੱਚ ਦੇਖਿਆ ਗਿਆ ਕਿ ਜਿਹੜੇ ਵੈਕਸੀਨੇਸ਼ਨ ਤੋਂ ਬਾਅਦ ਟੀਕੇ ਲੱਗੇ ਆ ਉਹਦੇ ਨਾਲ ਸਿਰਫ ਅਜੇ ਤੱਕ ਇੱਕ ਮੌਤ ਹੋਈ ਆ ਤੇ ਉਹ ਮੌਤ ਕਿਸ ਤਰੀਕੇ ਦੇ ਨਾਲ ਹੋਈ ਆ ਇਹ ਵੀ ਉਹ ਪੈਨਲ ਜਿਹੜਾ ਆ ਉਹਦੇ ਉੱਤੇ ਰਿਸਰਚ ਕਰ ਰਿਹਾ ਆ। ਇਸ ਕਰਕੇ ਤੁਸੀਂ ਆਪਣੇ ਬਚਾਅ ਦੇ ਵਿੱਚ ਬਚਾਅ ਆ ਤੇ ਵੈਕਸੀਨੇਸ਼ਨ ਜ਼ਰੂਰ ਜਿਹੜਾ ਆ ਕਰਵਾਓ ਜੀ। ਸੋ ਦਲਜੀਤ ਜੀ, ਪ੍ਰੋਗਰਾਮ ਜਿਹੜਾ ਮੁਕੰਮਲ ਹੋ ਚੁੱਕਾ ਜੀ, ਸਮਾਂ ਖਾਤਮੇ ਵੱਲ ਆ। ਤੁਸੀਂ ਇਹ ਜਾਣਕਾਰੀਆਂ ਸਾਡੇ ਨਾਲ ਸਾਂਝੀ ਕੀਤੀਆਂ ਉਹਦੇ ਲਈ ਬਹੁਤ ਬਹੁਤ ਧੰਨਵਾਦ। ਸੋ ਦੋਸਤੋ, ਬਿਲਕੁਲ ਦਲਜੀਤ ਜੀ ਨੇ ਜਿਹੜੀ ਅੰਤ ਦੇ ਵਿੱਚ ਗੱਲ ਕਹੀ ਆ ਕਿ ਸੈਕਿੰਡ ਵੇਵ ਜਿਹੜੀ ਸੀ ਉਹ ਬਹੁਤ ਜ਼ਿਆਦਾ ਖਤਰਨਾਕ ਸੀ। ਜੇ ਆਪਾਂ ਫਸਟ ਵੇਵ ਦੀ ਗੱਲ ਕਰੀਏ ਤਾਂ ਉਹਦੇ ਮੁਕਾਬਲੇ ਸੈਕਿੰਡ ਵੇਵ ਬਹੁਤ ਖਤਰਨਾਕ ਸੀ ਤੇ ਸਾਡੇ ਮਾਹਿਰਾਂ ਦਾ ਕਹਿਣਾ ਕਿ ਥਰਡ ਵੇਵ ਆ ਸਕਦੀ ਆ, ਉਹਦੇ ਲਈ ਵੀ ਸਾਨੂੰ ਤਿਆਰ ਰਹਿਣਾ ਚਾਹੀਦਾ। ਸਾਡੀਆਂ ਸਰਕਾਰਾਂ ਨੂੰ, ਸਾਡੇ ਲੋਕਾਂ ਨੂੰ ਤਿਆਰੀ ਰੱਖਣੀ ਚਾਹੀਦੀ ਹੈ। ਸੋ ਅਵੇਸਲੇ ਹੋਣ ਦੀ ਥਾਂ 'ਤੇ ਸੁਹਿਰਦ ਰਹਿ ਕੇ, ਸਮਝਦਾਰ ਰਹਿ ਕੇ ਇਹ ਜਿਹੜੀਆਂ ਹਦਾਇਤਾਂ ਆ ਉਹਨਾਂ ਦੀ ਪਾਲਣਾ ਕਰੋ, ਟੀਕਾਕਰਨ ਦਾ ਸਹਿਯੋਗ ਕਰੋ। ਇਹਦੇ ਨਾਲ ਨਾਲ ਜਿਹੜਾ ਪ੍ਰੋਗਰਾਮ ਮੁਕੰਮਲ ਹੋ ਚੁੱਕਾ ਜੀ, ਸਾਡੀ ਗੱਲਬਾਤ ਤੁਹਾਨੂੰ ਚੰਗੀ ਲੱਗੀ ਤਾਂ ਅੱਗੇ ਸ਼ੇਅਰ ਜ਼ਰੂਰ ਕਰਿਓ। ਇਹਦੇ ਨਾਲ ਮੈਨੂੰ, ਦੇਵ ਸਿੱਧੂ ਨੂੰ ਤੇ ਦਲਜੀਤ ਸਿੰਘ ਹੋਣਾ ਨੂੰ ਦਿਓ ਇਜਾਜ਼ਤ। ਮਿਲਦੇ ਹਾਂ ਅਗਲੇ ਹਫ਼ਤੇ, ਤਦ ਤੱਕ ਲਈ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।